अस्सलाम वालेकुम जी, की हाल चाल। मैं तुहाडा अपना समी जट ते अज दे व्लॉग च तुहानू सारिਆਂ ਨੂੰ बहुत सारा प्यार मुहब्बत। अज व्लॉग मैं हुणी फ्रैश फ्रुश होया नहा नू के ते स्टार्ट किया वा। अज दा व्लॉग आपां किते चले नहीं आ, कोई तुहानू नवीं चीज़ां नहीं दिखाउण लगे, कोई इदां दा कुछ नहीं। अज दा व्लॉग सिर्फ एक बंदे दे नाम आ, चाचे मक्खन जट दे नाम। तुहानू कहा सी ना चाचा मक्खन जट ने अपने को आना वा ते आपां फिर पूरियां रौनकां लाणियां चाचे मक्खन जट नाल। ਉਹਦੀ ਜਿਹੜੀ ਸ਼ਾਇਰੀ ਆ ਲਿਖਤ ਆ ਜਿਹੜੀ ਛੁਪੀ ਹੋਈ ਆ ਦੁਨੀਆ ਤੋਂ, ਉਹ ਸਾਰਿਆਂ ਦੇ ਸਾਹਮਣੇ ਰੱਖਣੀ ਆ ਆਪਾਂ ਕੱਢ ਕੇ ਵੀ ਸੁਣੋ ਸਾਡੇ ਸ਼ਾਇਰ ਹੈਗੇ ਨੇ ਚੰਗੇ ਸ਼ਾਇਰ। ਤੇ ਲਵ ਯੂ ਸਾਰਿਆਂ ਨੂੰ। ਆਪਾਂ ਕਰਤਾ ਵਾ ਸਟਾਰਟ ਵਲੌਗ ਤੇ ਆ ਗਿਆ ਵਾ ਆਪਣੇ ਕੋਲ ਆਪਣਾ ਚਾਚਾ ਮੱਖਣ ਜੱਟ ਤੇ ਰੌਣਕਾਂ ਲਾ ਲੀਆਂ ਵਾ, ਡੇਰੇ ਲਾ ਲਏ ਆ। ਚਾਚਾ ਮੱਖਣ ਜੱਟ ਆਪਣੇ ਕੋਲ ਬਹਿ ਗਿਆ ਵਾ। ਤੁਹਾਨੂੰ ਕੱਲ ਕਿਹਾ ਸੀ ਚਾਚਾ ਮੱਖਣ ਜੱਟ ਆਪਣੇ ਕੋਲ ਆਊਗਾ ਤੇ ਆਪਾਂ ਚਾਚੇ ਮੱਖਣ ਜੱਟ ਦੀਆਂ ਸ਼ਾਇਰੀਆਂ ਤੇ ਕੁਝ ਗੱਲਾਂ ਜਿਹੜੀਆਂ ਆਪਣੇ ਸੁਣਨ ਵਾਲੀਆਂ ਨੇ, ਲੇਕਿਨ ਲੋਕਾਂ ਦੇ ਸਾਰਿਆਂ ਦੇ ਸੁਣਨ ਵਾਲੀਆਂ ਪਰ ਸੁਣਦੇ ਨਹੀਂ ਹੈ, ਉਹ ਚਾਚਾ ਆਪਣੇ ਨਾਲ ਸ਼ੇਅਰ ਕਰੂਗਾ। ਨਾਲ ਆਪਣੇ ਆਉਣਾ ਯਾਰ ਡੇਰੇ ਵਾਲਾ। ਮੈਂ ਇੱਥੇ ਹੀ ਆ, ਟੈਨਸ਼ਨ ਨਹੀਂ ਤੂੰ ਲੈ। ਇੱਥੇ ਹੀ ਆ ਤੂੰ, ਡੇਰੇ ਵਾਲਾ ਇੱਥੇ ਹੀ ਆ, ਸਵੇਰ ਦਾ ਕੰਮ ਕਾਰਾਂ ਤੇ ਲੱਗਾ ਵਾ। ਆਉਂਦੇ ਹੀ ਚਾਚੇ ਨੂੰ ਕਿਹਾ, ਮੈਂ ਕਿਹਾ ਚਾਚਾ ਜੀ ਵੀ ਇਹ ਜਿਹੜੀਆਂ ਰੌਣਕਾਂ ਨਾ, ਮੰਜੇ ਡਾਉਣਾ ਬਹਿਣਾ ਉੱਚੀ ਉੱਚੀ ਹੱਸਣਾ, ਇਹ ਚੀਜ਼ਾਂ ਗਈਆਂ ਮੁੱਕ। ਹਾਏ ਹਾਏ ਠੀਕ ਆ, ਪਰ ਕੋਸ਼ਿਸ਼ ਆ ਸਾਡੀ ਤੇ ਸਾਡੇ ਆਲੇ ਦੁਆਲੇ ਦੀ, ਸਾਡੇ ਬੱਚਿਆਂ ਦੀ, ਸਮੀ ਦੀ ਹੈ ਕਿ ਇਦਾਂ ਦੀ ਜਿਹੜੀ ਰੌਣਕ ਹੈ ਇਹ ਮੁੱਕੇ ਨਾ, ਇਹ ਲੱਗਦੀ ਰਵੇ, ਇਹ ਬਹਾਰ ਰਵੇ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਇਹ ਪਿੰਡਾਂ ਦੇ ਵਿੱਚੋਂ ਹੀ ਮੁੱਕ ਗਈਆਂ। ਲੋਕੀ ਕਹਿੰਦੇ ਸੀ ਪਿੰਡਾਂ 'ਚ ਰੌਣਕ ਆ, ਪਿੰਡਾਂ 'ਚ ਇਹ ਉਹ, ਹੁਣ ਤੇ ਪਿੰਡਾਂ ਦੇ ਥੜੇ ਵੀ ਸੁੰਜੇ ਪਏ ਆ ਹੈ। ਸੋ ਕੋਸ਼ਿਸ਼ ਕਰਦੇ ਆ ਕਿ ਇਦਾਂ ਦੇ ਜਿਹੜੇ ਆ ਕੋਈ ਚਾਰ ਮੰਜੇ ਡਾਹ ਕੇ ਕੋਈ ਚਾਰ ਬੰਦੇ ਬੈਠੇ ਹੋਣ, ਹਾਸੇ ਠੱਠੇ ਚੱਲਦੇ ਹੋਣ, ਉੱਚੀ ਆਵਾਜ਼ਾਂ ਆਉਂਦੀਆਂ ਹੋਣ, ਠੀਕ ਆ, ਇਹ ਆਉਂਦੀਆਂ ਹੀ ਰਹਿਣ, ਠੀਕ ਆ। ਤੇ ਉਹ ਕੁਛ ਜਿਹੜਾ ਕਹਿ ਲੋ ਵੀ ਕਹਿ ਸਕਦੇ ਆ ਉਹ ਗੱਲਾਂ ਹਿੱਸਾ ਨਹੀਂ, ਕੁਛ ਹਿੱਸਾ ਜਾਂ ਕੁਛ ਉਹਦੇ ਵਿੱਚ ਕਹਿੰਦੇ ਵੀ ਪਾਰਟ ਜਿਹੜਾ ਉਹ ਸਾਡੇ ਚਾਚੇ ਦਾ ਵਾ, ਠੀਕ ਆ। ਵੀ ਚਾਚਾ ਜਦੋਂ ਆਵੇ ਤੇ ਚਾਰ ਮੰਜੇ ਨਾ ਡਹਿਣ, ਐਸਾ ਹੋ ਨਹੀਂ ਸਕਦਾ, ਸਵਾਦ ਤੇ ਨਹੀਂ ਨਾ ਹੈਗਾ ਫਿਰ। ਤੇ ਥੜੇ ਤੋਂ ਯਾਦ ਆਇਆ ਸਾਡੇ ਚਾਚੇ ਦਾ ਮੱਖਣ ਜੱਟ ਦਾ ਇੱਕ ਸ਼ੇਰ ਆ, ਥੜੇ ਸੁੰਜੀ ਵਾਲਾ ਚਾਚਾ ਦਾ, ਉਹ ਸਾਂਝਾ ਕਰਦੇ ਸਾਰਿਆਂ ਨਾਲ। ਉਹ ਜੀ ਪੰਜਾਬ ਤੇ ਨਾ ਹੀ ਥੜਿਆਂ ਦਾ ਵਾ, ਪੰਜਾਬ ਤੇ ਨਾ ਹੀ ਵਸਦਿਆਂ ਡੇਰਿਆਂ ਦਾ ਵਾ, ਪੰਜਾਬ ਤੇ ਨਾ ਹੀ ਰੰਗਲੇ ਮੰਜੇ ਡਹਿਣ ਦਾ ਤੇ ਸਰਾਣੇ ਲੱਗਣ ਦਾ ਤੇ ਪੁਆਂਦਾਂ ਦੇ ਖੇਸ ਆਉਣ ਦਾ, ਹਾਏ ਹਾਏ ਹਾਏ। ਪੰਜਾਬ ਤੇ ਨਾ ਹੀ ਸੱਜਣਾ ਬੇਲੀਆਂ ਮਿੱਤਰਾਂ ਦੇ ਰਲ ਕੇ ਬਹਿਣ ਦਾ ਵਾ, ਕਿਆ ਬਾਤ। ਉਹ ਰਲ ਕੇ ਬੋਲੀਆਂ ਪਾਉਣ ਦਾ ਵਾ, ਰਲ ਕੇ ਗੱਲਾਂ ਕਰਨ ਦਾ ਵਾ, ਰਲ ਕੇ ਵਿਚਾਰ ਸਾਂਝੇ ਕਰਨ ਦਾ ਵਾ। ਉਹ ਮੈਂ ਥੜਿਆਂ ਦੀ ਗੱਲ ਇਹ ਕਰ ਰਿਹਾ ਸੀ ਕਿ ਜਿਹੜੇ ਆਪਣੇ ਆਪ ਨਾਲ ਲੜੇ ਰਹਿੰਦੇ, ਹਾਏ ਇਹੋ ਜਿਹੇ ਲੋਕੀ ਇੱਥੇ ਉਹ ਬੜੇ ਰਹਿੰਦੇ। ਓਏ ਆਪਣੇ ਆਪ ਨਾਲ ਲੜਨ ਵਾਲੀ ਇਹੀ ਹੋਈ ਗੱਲ ਹੁੰਦੀ ਆ ਵੀ ਕਿਸੇ ਗੱਲ ਤੇ ਰਾਜੀ ਨਹੀਂ ਹੋਣਾ। ਅੱਲਾ ਦੀਆਂ ਭਾਵੇਂ ਲੱਖਾਂ ਨਿਹਮਤਾਂ ਦਿੱਤੀਆਂ ਫੇਰ ਵੀ ਰਾਜੀ ਨਹੀਂ ਹੋਣਾ। ਬਿਲਕੁਲ। ਸੱਜਣਾ ਨਾਲ ਵੀ ਧੋਖਾ ਦਗਾ ਠੱਗੀ ਕਰਨੀ, ਇਹਨੂੰ ਆਂਦੇ ਰਾਜ਼ੀ ਨਾ ਹੋਣਾ। ਜਦੋਂ ਬਹੁਤ ਸਾਰੀਆਂ ਨਿਹਮਤਾਂ ਹੁੰਦਿਆਂ ਹੋਇਆਂ ਵੀ ਸੌੜੇ ਪਈ ਜਾਣਾ, ਸ਼ੁਕਰਾਨੇ ਦਾ ਲਫ਼ਜ਼ ਜ਼ਬਾਨ ਤੇ ਆਉਣਾ ਹੀ ਨਾ, ਸੱਜਣਾ ਨਾਲ ਵਫਾ ਕਰਨ ਦਾ ਰਾਹ ਨੱਪਣਾ ਹੀ ਨਾ, ਉਹਨੂੰ ਆਂਦੇ ਆ ਕਿ ਜਿਹੜੇ ਆਪਣੇ ਆਪ ਨਾਲ ਲੜੇ ਰਹਿੰਦੇ। ਇਹੋ ਜਿਹੇ ਲੋਕੀ ਇੱਥੇ ਬੜੇ ਰਹਿੰਦੇ ਤੇ ਉਹ ਮੰਜ਼ਿਲ ਫਕੀਰੀ ਨਹੀਂ ਪਾ ਸਕਦੇ। ਅਸਲ ਫਕੀਰੀ ਦੀ ਮੰਜ਼ਿਲ ਹੈਗੀ ਆ ਸੱਚ ਦੀ ਮੰਜ਼ਿਲ, ਕਿਆ ਬਾਤ ਹੈ, ਹੱਕ ਦੀ ਮੰਜ਼ਿਲ, ਹਕੀਕਤ ਦੀ ਮੰਜ਼ਿਲ, ਝੂਠ ਨੂੰ ਛੱਡ ਦੇਣ ਦੀ ਮੰਜ਼ਿਲ। ਤੇ ਉਹ ਬੰਦਾ ਕਿਉਂ ਨਹੀਂ ਛੱਡਦਾ? ਉਹ ਇਸ ਕਰਕੇ ਨਹੀਂ ਛੱਡਦਾ, ਉਹ ਮੰਜ਼ਿਲ ਫਕੀਰੀ ਨਹੀਂ ਪਾ ਸਕਦੇ ਜਿਹੜੇ ਅਨਾਹ ਦੇ ਜਾਲ ਵਿੱਚ ਤੜੇ ਰਹਿੰਦੇ। ਹਾਏ ਹਾਏ ਹਾਏ। ਅਨਾਹ ਹੁੰਦੀ ਆ ਐਵੇਂ ਝੂਠ ਨੂੰ ਫੜ ਕੇ ਬੈਠੇ ਰਹਿਣਾ, ਹਾਂਜੀ ਬਿਲਕੁਲ, ਐਵੇਂ ਆਪਣੀ ਮੈਂ 'ਚ ਤੜੇ ਰਹਿਣਾ, ਆਪਣੀ ਮੈਂ ਨੂੰ ਮੁਕਾਉਣ ਦਾ ਆਰਡਰ ਆਇਆ ਵਾ। ਉਹ ਮੰਜ਼ਿਲ ਫਕੀਰੀ ਨਹੀਂ ਉਹ ਪਾ ਸਕਦੇ ਜਿਹੜੇ ਅਨਾਹ ਦੇ ਜਾਲ ਵਿੱਚ ਤੜੇ ਰਹਿੰਦੇ। ਤੇ ਅਸੀਂ ਰੁਲ ਗਏ ਆ ਇਸ ਜ਼ਮੀਨ ਉੱਤੇ, ਉਹ ਸੱਜਣ ਵੱਲ ਅਸਮਾਨ ਦੇ ਚੜੇ ਰਹਿੰਦੇ। ਸੱਜਣ ਦੇ ਹੁੰਦੇ ਹੀ ਬੇਵਫਾ ਵਾ, ਜਾਂ ਬੇਪਰਵਾਹ ਕਹਿ ਲੋ। ਬੇਵਫਾ ਲਫ਼ਜ਼ ਮੇਰੇ ਮੂੰਹੋਂ ਨਿਕਲ ਗਿਆ, ਬੇਪਰਵਾਹ ਜਿਹੜਾ ਹੋਵੇ ਉਹਨੂੰ ਸੱਜਣ ਕਹਿੰਦੇ ਆ। ਜਿੱਦਾਂ ਮੈਂ ਕਿਹਾ ਸੀ ਨਾ, ਆਉਂਦੇ ਜਾਂਦੇ ਰਹਿਣ ਤੇ ਚੰਗੇ, ਉਹ ਇੱਕ ਸੱਜਣ ਤੇ ਦੂਜੇ ਸਾਹ, ਕਿਆ ਬਾਤ, ਜਾਂਦੇ ਰਹਿਣ ਤੇ ਚੰਗੇ, ਇੱਕ ਸੱਜਣ ਤੇ ਦੂਜੇ ਸਾਹ, ਦੋਵਾਂ ਦਾ ਨਹੀਂ ਕੋਈ ਵਸਾ। ਹਾਏ ਇਹਦੇ ਚ ਪੈਗਾਮ ਲੁਕਿਆ ਹੋਇਆ ਵਾ, ਕਿਆ ਬਾਤ ਹੈ। ਦੋਵਾਂ ਦਾ ਸੱਜਣ ਤੇ ਸਾਹ ਬਰਾਬਰ ਆ, ਹਾਏ। ਤੇ ਜੇ ਦੋਵਾਂ ਚੋਂ ਇੱਕ ਵੀ ਰੁਕ ਗਿਆ ਤੇ ਉਹ ਕਹਿੰਦੇ ਜੇ ਜ਼ਿੰਦਗੀ ਮੁੱਕ ਜੂ। ਕੋਈ ਸਾਹਾਂ ਤੋਂ ਬਗੈਰ ਜੀ ਸਕਦਾ ਨਹੀਂ ਨਾ, ਜੀ ਸਕਦਾ। ਤੇ ਪੰਜਾਬ ਦੇ ਜਵਾਨ ਸੱਜਣਾ ਤੋਂ ਬਗੈਰ ਵੀ ਨਹੀਂ ਜੀ ਸਕਦੇ। ਕਿਆ ਬਾਤ। ਸੱਜਣਾ ਦਾ ਆਉਣਾ ਜਾਣਾ ਐਵੇਂ ਹੀ ਆ ਜਿਵੇਂ ਸਾਹ ਆਉਂਦੇ ਜਾਂਦੇ। ਹਾਏ ਵਾਹ ਵਾਹ ਵਾਹ। ਦੋਵਾਂ ਦਾ ਨਹੀਂ ਕੋਈ ਵਸਾ ਕੀ ਆ, ਸਾਹ ਦਾ ਕੀ ਵਸਾ। ਥੜਿਆਂ ਵਾਲਾ ਸ਼ੇਰ ਸਟਾਰਟ ਤੋਂ ਸ਼ੁਰੂ ਕਰ ਦਿਓ ਤੇ ਪੂਰਾ। ਜਿਹੜੇ ਆਪਣੇ ਆਪ ਨਾਲ ਲੜੇ ਰਹਿੰਦੇ, ਇਹੋ ਜਿਹੇ ਲੋਕੀ ਇੱਥੇ ਬੜੇ ਰਹਿੰਦੇ।
ਉਹ ਮੰਜ਼ਲ ਫਕੀਰੀ ਨਹੀਂ ਪਾ ਸਕਦੇ ਜਿਹੜੇ ਝੂਠ ਦੇ ਜਾਲ 'ਚ ਤੜੇ ਰਹਿੰਦੇ। ਅਸੀਂ ਰੁਲ ਗਏ ਆ ਇਸ ਜ਼ਮੀਨ ਉੱਤੇ ਸੱਜਣ ਵੱਲ ਅਸਮਾਨ ਦੇ ਚੜੇ ਰਹਿੰਦੇ। ਲੋਕੀ ਉਹਨਾਂ ਦਾ ਛੱਡ ਤਬਾਰ ਦਿੰਦੇ ਜਿਹੜੇ ਹਰ ਵੇਲੇ ਰੋਡ ਦੇ ਗੜੇ ਰਹਿੰਦੇ। ਉਹ ਲੈਣਾ ਉਹਨਾਂ ਨੇ ਮਜ਼ਾ ਵਾ ਜਾਗ ਵਾਲਾ ਜਿਹੜੇ ਦੁੱਧਾਂ ਦੇ ਵਾਂਗਰ ਕੜੇ ਰਹਿੰਦੇ। ਉਹਨਾਂ ਨੂੰ ਬੋਲੀਆਂ ਮਾਰ ਨਹੀਂ ਉਹ ਜਿਹੜੇ ਇਸ਼ਕ ਦੀ ਅੱਗ 'ਚ ਸੜੇ ਰਹਿੰਦੇ। ਤੇ ਮੱਖਣ ਜੱਟ ਹੁਰੀ ਜਦੋਂ ਟੁਰ ਜਾਂਦੇ ਉਹ ਸੁੰਝੇ ਪੈ ਫਿਰ ਬੈਠਕਾਂ ਥੜੇ ਰਹਿੰਦੇ। ਮੱਖਣ ਜੱਟ ਹੁਰੀ ਜਦੋਂ ਟੁਰ ਜਾਂਦੇ ਉਹ ਸੁੰਝੇ ਪੈ ਫਿਰ ਬੈਠਕਾਂ ਥੜੇ ਰਹਿੰਦੇ। ਇਹ ਬੈਠਕਾਂ ਤੇ ਥੜੇ ਸਜਣਾ ਨਾਲ ਹੀ ਸਜਦੇ ਆ, ਸਜਣਾ ਨਾਲ ਹੀ ਵਸਦੇ ਆ, ਸਜਣਾ ਨਾਲ ਹੀ ਜਗਦੇ ਆ। ਸੱਜਣ ਦੀਵੇ ਆ, ਸੱਜਣ ਲਾਈਟਾਂ ਵਾ, ਸੱਜਣ ਜਗਦੀ ਹੋਈ ਸ਼ਾਇਦ ਦਾ ਹੀ ਨਾਮ ਆ ਜਿਹਦੇ ਵਿੱਚੋਂ ਲਾਟਾਂ ਨਿਕਲ, ਜਿਹਦੇ ਚੋਂ ਰੋਸ਼ਨੀ ਨਿਕਲ, ਜਿਹਦੇ ਚੋਂ ਚਾਨਣ ਨਿਕਲੇ ਉਹਨੂੰ ਸੱਜਣ ਆਂਦੇ। ਕੀ ਬਾਤ ਹੈ, ਕੀ ਬਾਤ ਹੈ। ਇਹ ਆ ਸਾਡਾ ਚਾਚਾ ਮੱਖਣ ਜੱਟ। ਵੇਖੋ ਨਾ ਚਾਚੇ ਮੱਖਣ ਦੇ ਪਹਿਲੇ ਸ਼ੇਰ ਨੇ ਜਿਹੜਾ ਨਾ ਰੌਣਕ ਭਰਤੀ ਆ ਤੇ ਹਲੇ ਅਸੀਂ ਬੜੇ ਸ਼ੇਰ ਸੁਣਾਉਣੇ ਆ ਤੁਹਾਨੂੰ ਤੇ ਜੁੜ ਕੇ। ਹਾਂ ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ। ਰੌਣਕਾਂ ਪੂਰੀਆਂ ਲੱਗ ਗਈਆਂ, ਮਹਿਫਲਾਂ ਲੱਗ ਗਈਆਂ ਚਾਚੇ ਮੱਖਣ ਜੱਟ ਨਾਲ। ਹਾਂ ਹਾਂ ਘੋੜੀ ਨੂੰ ਚਾਚਾ ਬੁਲਾਉਣੇ ਆ ਜਰਾ ਘੋੜੀ ਦੇ ਕੋਲ। ਫਿਰ ਆ ਜਾ। ਉਹ ਕਹਿੰਦੇ ਆ ਕਿਹੜੇ ਜਵਾਨ ਦੀ ਘੋੜੀ ਆ। ਕੀ ਬਾਤ। ਉਹ ਜਿਹਦੇ ਜਵਾਨ ਘੋੜੀ ਤੇ ਬੈਠਾ ਵਾ ਉਹ ਖੁੱਸੇ ਵਾਲਾ ਪੈਰ ਇਹਦੀ ਰਕਾਬ ਚ ਹੱਥ ਚ ਇਹਦੀਆਂ ਲਗਾਮਾਂ ਵਾ। ਓਏ ਸੂਰਮੇ ਦੇ ਸ਼ਮਲੇ ਕੱਸ ਕੇ ਵੱਜੇ ਹੋਏ ਆ। ਓਏ ਸੂਰਮੇ ਦੇ ਤਰੀਜ਼ਾਂ ਵਾਲਾ ਕੁੜਤਾ ਤੇ ਨਾਲ ਲਾਚਾ ਤੇੜ ਪਾਇਆ ਹੋਇਆ ਵਾ। ਇਹਦੇ ਅੱਖਾਂ ਦੇ ਵਿੱਚ ਇਸ਼ਕ ਦੀ ਲਾਲੀ ਚੜੀ ਹੋਈ ਆ। ਉਹ ਚਿਹਰੇ ਤੇ ਸੱਜਣ ਮਿਣ ਦੀਆਂ ਤਾਂਘਾਂ ਉੱਠੀਆਂ ਹੋਈਆਂ ਵਾ। ਓਏ ਅੱਖ 'ਚ ਲਾਲੀ ਆ ਤੇ ਇਹ ਘੋੜੀ ਜਿਹੜੀ ਆ ਹਰਨੀ ਵਰਗੀ ਇਹਦੇ ਚ ਚੁਸਤੀ ਆ। ਇਹ ਅੱਡੀ ਲਾ ਕੇ ਦੜਾਈ ਜਾਂਦਾ ਵਾ। ਤੇ ਪਿੰਡਾਂ ਵਾਲੇ ਜਵਾਨ ਉਹ ਕਿਹੜੇ ਕਿਹੜੇ ਅੰਦਾਜ਼ੇ ਲਾਉਂਦੇ ਆ। ਉਹ ਕੀ ਆਖਦੇ ਨੇ ਵੇਖ ਕੇ ਘੋੜੀ ਜੱਟ ਦੀ ਘੋੜੀ ਚਾਲਾਂ ਕੱਢੀਆਂ ਪੈਂਡਾ ਗਈ ਮਕਾ। ਉਹ ਖੀਵਾ ਨਜ਼ਰੀ ਆ ਗਿਆ ਚੁੱਲੀ ਗਰਮ ਹਵਾ। ਓਏ ਆਸ਼ਕ ਡਿੱਠੇ ਜਲਵੇ ਤੂਰਦੇ ਉਹ ਗਈ ਬੇਹੋਸ਼ੀ ਛਾ। ਓਏ ਯਾਰ ਨੂੰ ਸੀਨੇ ਲਾ ਕੇ ਓਏ ਅੱਜ ਤੂੰ ਠੰਡ ਪਾ। ਕੀ ਬਾਤ ਏ। ਉਹ ਜੱਟ ਦੀ ਘੋੜੀ ਦਾਨਾਬਾਦ ਜਾ ਵੜੀ। ਅੱਗੇ ਜਨਾਬ ਸਾਹਿਬਾਂ ਨੂੰ ਵਿਆਹਣ ਆਇਆ ਸੀ ਤਾਰ ਚੰਦੜ। ਉਹ ਚੰਦੜਾਂ ਦੇ ਜਿਹੜੇ ਜਵਾਨ ਸੀ ਉਹਨਾਂ ਨੇ ਵੇਖਿਆ। ਉਹਨਾਂ ਨੇ ਕਿਹਾ ਓਏ ਇਹ ਘੋੜੀ ਕਿਹੜੀ ਲੈ ਕੇ ਆ ਗਿਆ। ਓਏ ਐਡੀ ਮਰੀ ਹੋਈ ਘੋੜੀ, ਐਡੀ ਜੁੱਸਿਓਂ ਕਮਜ਼ੋਰ ਘੋੜੀ ਜਿਹੜਾ ਦੱਖ ਨਹੀਂ ਦੇਣ ਡਈ। ਅਸੀਂ ਤੇ ਆਫਤਾਂ ਲੈ ਕੇ ਆਏ ਆ। ਉੱਥੇ ਉਹ ਕੀ ਆਖਦੇ ਮਿਰਜ਼ੇ ਜੱਟ ਦੀ ਘੋੜੀ ਨੂੰ ਬੋਲੀਆਂ ਲਾਉਂਦੇ ਆ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੀਆਂ ਬੋਲੀਆਂ ਉਹ ਸੀਨਾ ਚੀਰ ਕੇ ਰੱਖ ਦਿੰਦੀਆਂ। ਬੋਲੀਆਂ ਸਿੱਧਾ ਦਿਲ ਤੇ ਵੱਜਦੀਆਂ ਵਾ। ਉਹ ਜੱਟ ਦੀ ਘੋੜੀ ਨੂੰ ਵੇਖ ਕੇ ਕੋਈ ਬੋਲ ਕਹਿੰਦੇ ਆ। ਬੋਲ ਕੀ ਆਖਦੇ ਕਹਿੰਦੇ ਆ ਕਿ ਵੇਖ ਕੇ ਘੋੜੀ ਜੱਟ ਦੀ ਕਹਿੰਦੇ ਕਿਹਦੀ ਉਹ ਸੁੱਕੀ ਟਾਇਰ। ਵੇਖ ਕੇ ਘੋੜੀ ਜੱਟ ਦੀ ਕਹਿੰਦੇ ਕਿਹਦੀ ਉਹ ਸੁੱਕੀ ਟਾਇਰ। ਓਏ ਅਸੀਂ ਆਫਤਾਂ ਆਏ ਆ ਲੈ ਕੇ ਸਾਡੀਆਂ ਘੋੜੀਆਂ ਪਾ ਦੇਣ ਕਹਿਰ। ਜੇ ਕੋਲ ਨਹੀਂ ਸੀ ਬੱਕੀ ਚੱਜ ਦੀ ਕਿਉਂ ਆਇਓ ਖੀਵੇ ਸ਼ਹਿਰ। ਉਹ ਜੱਟ ਕੰਦੋਲੇ ਗੱਲਾਂ ਸੁਣ ਲਈਆਂ ਉਹਦੇ ਦਿਲ ਵਿੱਚ ਆ ਗਈ ਗਹਿਰ। ਕਹਿੰਦਾ ਘੋੜੀ ਮੇਰੀ ਨੂੰ ਨਿੰਦਿਆ ਉਹ ਮੈਂ ਜੱਗ ਚ ਪਾ ਦੂੰ ਕਹਿਰ। ਉਹ ਬੁਰਦੇ ਅੱਜ ਲੱਗੂਗੀ ਓਏ ਇੱਥੇ ਪਿਛਲੇ ਪੈਰ। ਉਹ ਪੱਤਾ ਲੈ ਕੇ ਆਉਣਾ ਜਿਹੜਾ ਰੁੱਖ ਵਾ ਉੱਤੇ ਨਹਿਰ। ਓਏ ਉਹਨੇ ਕਿਹਾ ਘੋੜੀਆਂ ਉੱਥੋਂ ਟੁਰ ਪਈਆਂ। ਉਹ ਨਹਿਰ ਵਾਲਾ ਤੇ ਰੁੱਖ ਸੀ ਲੋਕੋ 6 ਕੋ ਉੱਥੋਂ ਦੂਰ। ਉਹ ਘੋੜੀਆਂ ਪਿੰਡੋਂ ਟੁਰ ਪਈਆਂ ਗੱਲ ਪਿੰਡ ਚ ਹੋਈ ਮਸ਼ਹੂਰ। ਪੱਤਾ ਲੈ ਕੇ ਆਉਣਾ ਜਿਹੜਾ ਰੁੱਖ ਵਾ ਉੱਤੇ ਨਹਿਰ ਬਾਜ਼ੀ ਜਿੱਤ ਜੂ ਲੈਉ ਜਿਹੜਾ ਪੱਤਾ ਪਹਿਲੇ ਪੂਰ। ਘੋੜੀਆਂ ਉੱਥੋਂ ਟੁਰ ਪਈਆਂ ਜੱਟ ਵੇਖ ਹੋਇਆ ਮਜਬੂਰ। ਉਹਨੇ ਖਿੱਚ ਕੇ ਚਾਬਕ ਮਾਰਿਆ ਚੰਦੜ ਜਾਂਦੇ ਵੇਖ ਕੇ ਦੂਰ। ਉਹਨੇ ਕਿਹਾ ਘੋੜੀ ਮੇਰੀ ਨੂੰ ਨਿੰਦਿਆ। ਉਹਨੇ ਅੱਗੇ ਕਹਿੰਦਾ ਨਾ ਉਹਨੇ ਕਿਹਾ ਮੈਂ ਹੂਰ ਸਾਰਸ਼ੋਂ ਉਤਰੀ ਓ ਆ ਗਈ ਤੇਰੇ ਦਾਜ। ਛਾਲਾ ਝੱਲ ਇੱਥੇ ਮੇਰੀ ਪਿੱਠ ਤੋਂ ਨਾ ਮਾਣੇ ਤੂੰ ਰਾਜ। ਉਹ ਜਦੋਂ ਘੋੜੀ ਨੂੰ ਚਾਬਕ ਮਾਰਿਆ ਨਾ ਉਹ ਘੋੜੀ ਨੇ ਕਿਹਾ ਤੂੰ ਮੈਨੂੰ ਜ਼ਬਾਨ ਨਾਲ ਆਖਦਾ ਉਹ ਤੂੰ ਚਾਬਕ ਮਾਰ ਕੇ ਮੇਰੀ ਕੁੱਲ ਨੂੰ ਦਾਗ ਲਾ ਦਿੱਤਾ ਈ। ਇਹ ਚੰਦੜੀਆਂ ਚੁੰਦੜੀਆਂ ਤੇ ਮੈਂ ਪੈਰਾਂ 'ਚ ਰੋਲ ਦਿੰਦੀ। ਤੂੰ ਕਦੀ ਮੈਨੂੰ ਜ਼ਬਾਨ ਨਾਲ ਆਖਦਾ ਕਿ ਪੱਤਾ ਜਿਹੜਾ ਲੈ ਕੇ ਆਉਣਾ ਜਿਹੜਾ ਰੁੱਖ ਉੱਤੇ ਨਹਿਰ ਦੇ ਨਾ ਤੇ ਤੈਨੂੰ ਮੈਂ ਪਹਿਲੇ ਪੂਰ ਲਿਆਉਂਦੀ। ਫਿਰ ਜਨਾਬ ਮਿਰਜ਼ੇ ਜੱਟ ਨੇ ਘੋੜੀ ਦਾ ਵਾਸਤਾ ਪਾਇਆ। ਜਦੋਂ ਪੀਰ ਦਾ ਵਾਸਤਾ ਪਾਇਆ ਉਹਨੇ ਕਿਹਾ ਬਣੀ ਮਜਾਜਣ ਪੀਰ ਦੀ ਖਾਵੀਂ ਰਾਸ਼ਨ ਬੇਸ਼ੁਮਾਰ। ਤੇਰੀ ਕਬਰ ਤੇ ਦੀਵਾ ਬਾਲਾਂਗੇ ਅਸੀਂ ਖਰਲਾਂ ਦੇ ਸਰਦਾਰ। ਮਰਨ ਤੋਂ ਬਾਅਦ ਤੇਰੀ ਕਬਰ ਤੇ ਦੀਵਾ ਬਾਲਾਂਗੇ ਤੇ ਮਿਰਜ਼ੇ ਜੱਟ ਦੇ ਨਾਲ ਘੋੜੀ ਵੀ ਦਫਨ ਆ ਅੱਜ ਵੀ ਕਬਰ ਹੈ। ਮਿਰਜ਼ੇ ਤੇ ਸਾਹਿਬਾਂ ਦੀ ਕਬਰ ਆ ਨਾ ਨਾਲ ਘੋੜੀ ਦੀ ਵੀ ਕਬਰ ਆ। ਜਿਹੜਾ ਦੀਵਾ ਬਲਦਾ ਘੋੜੀ ਦੀ ਕਬਰ ਤੇ ਵੀ ਬਲਦਾ। ਫਿਰ ਜਨਾਬ ਘੋੜੀ ਨੇ ਉਹਨੇ ਕਿਹਾ ਜੱਟ ਨੇ ਚਾਬਕ ਮਾਰਿਆ ਘੋੜੀ ਉੱਡ ਗਈ ਵਾਂਗ ਹਵਾ। ਵੇਖਦਿਆਂ ਹੀ ਵੇਖ ਲੋ ਉਹਨੇ ਚੰਦੜ ਕੀਤੇ ਪਾਰ। ਤੇ ਉਹਨੇ ਕਿਹਾ ਰੁੱਖ
ਪਹੁੰਚ ਗਈ ਉਹ ਰੁੱਖ ਤੇ ਵੇਖ ਲੋ ਗਈ ਅਲਾਰ ਜੱਟ ਨੇ ਪੱਤਾ ਤੋੜਿਆ ਤੇ ਪਹੁੰਚ ਗਿਆ ਵਿੱਚ ਪਿੰਡ ਉਹਨੇ ਪੱਗਾਂ ਲਾ ਲੀਆਂ ਤੇ ਮਾਰੀ ਸਾਰਿਆਂ ਦੇ ਚੰਡ ਤੇ ਉਹਨੇ ਕਿਹਾ ਸ਼ਰਮਿੰਦੀ ਜੀ ਚੰਦੜ ਵੜ ਗਏ ਉਹ ਵੇਖ ਲੋ ਕਰਕੇ ਕੰਡ ਤੇ ਜੱਟ ਪੱਗਾਂ ਲੈ ਕੇ ਆ ਗਿਆ ਮਾਸੀ ਦੇ ਘਰ ਆ ਵੜਿਆ ਤੇ ਮਾਸੀ ਸਿਰ ਮੂੰਹ ਚੁੰਮ ਕੇ ਲਿਆ ਭਾਣਜਾ ਸੀਨੇ ਨਾਲ ਲਾ ਕਹਿੰਦੀ ਭਾਣਜਾ ਤੋਂ ਵੱਧ ਕੇ ਉਹ ਹੋਰ ਨਹੀਂ ਕੋਈ ਕਮਾਈ ਤੂੰ ਮੈਨੂੰ ਸ਼ਕਲ ਵਿਖਾਈ ਤੇਰੇ ਸਦਕੇ ਜਾਵਾਂ ਮਿਰਜ਼ਾ ਮੈਨੂੰ ਸ਼ਕਲ ਵਿਖਾਈ ਉਹਨੇ ਕਿਹਾ ਮਾਸੀ ਮੈਂ ਦੁਸ਼ਮਣਾਂ ਦੀਆਂ ਵੈਰੀਆਂ ਦੀਆਂ ਉਹ ਮੁਖਾਲਫਾਂ ਦੀਆਂ ਪੱਗਾਂ ਲਾ ਕੇ ਲੈ ਆਇਆ ਵਾਂ ਉਹ ਜਦੋਂ ਉਹਨੇ ਪੱਗਾਂ ਲਾਈਆਂ ਨਾ ਤੇ ਪੂਰੇ ਜ਼ਮਾਨੇ 'ਚ ਚੰਦੜ ਨੀਵੀਂ ਪਾ ਕੇ ਘਰਾਂ 'ਚ ਵੜ ਗਿਆ ਜਿਹੜੇ ਬਾਹਰ ਨਿਕਲਣ ਜੋਗੇ ਨਹੀਂ ਲੈ ਗੱਲ ਪੂਰੇ ਪਿੰਡ 'ਚ ਮਸ਼ਹੂਰ ਹੋ ਗਈ ਇਹ ਮਿਰਜ਼ੇ ਜੱਟ ਦੀ ਘੋੜੀ ਦੀ ਗੱਲ ਸੀ ਜੀ ਜੱਟ ਦੀ ਬੱਕੀ ਆਹੋ ਜੀ ਘੋੜੀ ਆ ਜੱਟ ਦੀ ਬੱਕੀ ਕਿਆ ਬਾਤ ਆ ਜਾ ਉਰੇ ਆ ਜਾ ਕਿਆ ਗੱਲ ਸੁਣੀ ਹੈ ਕਿਆ ਬਾਤ ਹੈ ਕਿਆ ਬਾਤ ਇਹ ਜੱਟ ਸਾਹਿਬ ਮਿਰਜ਼ੇ ਜੱਟ ਦੀ ਘੋੜੀ ਦਾ ਬਿਆਨ ਸੀ ਜੀ ਕਿਆ ਹੀ ਬਾਤ ਇਹ ਦਾਸਤਾਨਾਂ ਇਹ ਜਵਾਨਾਂ ਦੀਆਂ ਦਾਸਤਾਨਾਂ ਬਿਲਕੁਲ ਸੂਰਮਿਆਂ ਦੀਆਂ ਦਾਸਤਾਨਾਂ ਇਹ ਕਿਆ ਬਾਤ ਹੈ ਉਹਨੇ ਕਿਹਾ ਗੱਲ ਉਹਦੀ ਪਿੱਛੇ ਰਹਿਣੀ ਆ ਜਿਹਦੀ ਗੱਲ ਉਹਦੀ ਪਿੱਛੇ ਰਹਿਣੀ ਆ ਜਿਹਦੀ ਗੱਲ ਜਿਹਦੀ ਗੱਲ ਨਹੀਂ ਉਹਦਾ ਕੁਝ ਵੀ ਨਹੀਂ ਪਿੱਛੇ ਰਹਿਣਾ ਉਹਨੇ ਕਿਹਾ ਸੀ ਰਹਿ ਗੱਲ ਜਾਵੇ ਲੈ ਚੰਮ ਜਾਵੇ ਭਾਵੇਂ ਚੰਮ ਵੀ ਖੜਾ ਹੋ ਜਾਵੇ ਲੈ ਜਾਵੇ ਗੱਲ ਬਾਕੀ ਰਹਿ ਗਈ ਤੇ ਸਭ ਕੁਝ ਰਹਿ ਗਿਆ ਕਿਆ ਬਾਤ ਹੈ ਤੇ ਜੇ ਗੱਲੋਂ ਹਾਰ ਗਏ ਤਾਂ ਕੁਝ ਵੀ ਨਹੀਂ ਹਾਏ ਕਿਆ ਬਾਤ ਕੌਲ ਹੀ ਹੈ ਨਾ ਸਾਰਾ ਕੌਲ ਦੇ ਵਿੱਚ ਈਮਾਨ ਯਾਰਾ ਅਸੀਂ ਕੌਲ ਤੋਂ ਕਦੀ ਨਾ ਹਾਰਨਾ ਹੀ ਕੌਲ ਵੀ ਦੇਖੀ ਇਮਾਨ ਜਿਹੜਾ ਈਮਾਨ ਤੇ ਕੌਲ ਦਾ ਹੀ ਨਾਂ ਤੁਸੀਂ ਇਕਰਾਰ ਕਰਦੇ ਆ ਨਾ ਇੱਕ ਸ਼ੈ ਨੂੰ ਤਸਲੀਮ ਕਰਦੇ ਆ ਉਹਨੂੰ ਮੰਨ ਲਿਆ ਇਹਦਾ ਨਾਂ ਹੀ ਕੌਲ ਆ ਕਿਆ ਬਾਤ ਤੇ ਕੌਲ ਕਰਾਰ ਦੇ ਬੰਦੇ ਅੱਜ ਤੱਕ ਖੜੇ ਜ਼ਮੀਨ ਅਸਮਾਨ ਆ ਦੇਖ ਲਓ ਇੱਕ ਇੰਚ ਵੀ ਅੱਗੇ ਪਿੱਛੇ ਨਹੀਂ ਹੋਏ ਕੌਲ ਕਰਾਰ ਦੇ ਬੰਦੇ ਜੱਟ ਸਾਹਿਬ ਕਿਆ ਹੀ ਬਾਤ ਚਾਚਾ ਮਾ ਜੀ ਚਾਚਾ ਸਫ਼ਰ ਦੀ ਗੱਲ ਆਪਾਂ ਕਰ ਰਹੇ ਸੀ ਹਾਂਜੀ ਮੈਂ ਸਫ਼ਰ ਦੀ ਗੱਲ ਇਹ ਕਰ ਰਿਹਾ ਸੀ ਕਿ ਸਫ਼ਰ ਜ਼ਿੰਦਗੀ ਆ ਸਫ਼ਰ 'ਚ ਬਰਕਤ ਰੱਖੀ ਹੋਈ ਆ ਹਾਏ ਅੰਬੀਆ ਕਰਾਮ ਨੇ ਪੂਰੀ ਜ਼ਿੰਦਗੀ ਸਫ਼ਰ ਕੀਤੇ ਔਲੀਆ ਕਰਾਮ ਨੇ ਪੂਰੀ ਜ਼ਿੰਦਗੀ ਸਫ਼ਰ ਕੀਤੇ ਔਰ ਜਿੰਨੇ ਵੀ ਸਕਾਲਰ ਟ੍ਰਾਈਬ ਦੇ ਲੋਕ ਸਾਰੀ ਜ਼ਿੰਦਗੀ ਸਫ਼ਰ ਕੀਤਾ ਤੁਸੀਂ ਸੁਣਿਆ ਹੋਵੇਗਾ ਕਿ ਹਜ਼ਰਤ ਸ਼ੇਖ ਸਾਦੀ ਰਹਿਮਤੁल्लाह ਅਲੈਹ ਉਹਨਾਂ ਨੇ 30 ਸਾਲ ਸਫ਼ਰ ਕੀਤਾ ਔਰ ਕਿਤਾਬਾਂ ਇੰਨੀਆਂ ਲਿਖੀਆਂ ਉਹਨਾਂ ਦੇ ਕਹਿ ਲਓ ਜਾਨਵਰਾਂ ਦੇ ਉੱਤੇ ਕਿਤਾਬਾਂ ਲੱਦ ਲਈਆਂ ਸੀ ਉਹਨਾਂ ਨੇ ਉਹ ਸਾਰਾ ਕੁਝ ਕੀ ਕੀਤਾ ਉਹ ਸਫ਼ਰ 'ਚ ਜਿੱਥੇ ਜਾਂਦੇ ਸੀ ਉੱਥੇ ਜਨਾਬ ਨਵੀਂ ਸ਼ੈ ਕਿਉਂਕਿ ਦੇਖੋ ਕੁਦਰਤ ਦੇ ਨਜ਼ਾਰੇ ਆ ਤੁਸੀਂ ਜਿੱਥੇ ਵੀ ਜਾਣਾ ਤੁਹਾਨੂੰ ਕੁਦਰਤ ਨਜ਼ਰ ਆਉਣੀ ਆ ਬਿਲਕੁਲ ਤੇ ਉਹ ਮੇਰਾ ਸ਼ੇਰ ਸੀ ਕਿ ਸਫ਼ਰ ਦੁਨੀਆ ਦਾ ਸਾਥੀ ਦੇ ਨਾਲ ਗੁਜ਼ਰੇ ਕਿਆ ਬਾਤ ਹੈ ਸਫ਼ਰ ਦੁਨੀਆ ਦਾ ਸਾਥੀ ਦੇ ਨਾਲ ਗੁਜ਼ਰੇ ਸਾਥੀ ਹੋਵੇ ਤੇ ਦੁੱਖ ਵੀ ਦੁਖਦਾ ਨਹੀਂ ਤੇ ਸਾਥੀ ਹੋਵੇ ਕਹਿ ਕਾਰ ਤੇ ਸਬਰ ਵਾਲਾ ਉਹ ਬੰਦਾ ਮੰਜ਼ਿਲੋਂ ਕਦੀ ਵੀ ਉੱਕਦਾ ਨਹੀਂ ਕਿਆ ਬਾਤ ਹੈ ਸਾਥੀ ਹੋਵੇ ਕਹਿ ਕਾਰ ਤੇ ਸਬਰ ਵਾਲਾ ਬੰਦਾ ਮੰਜ਼ਿਲ ਤੋਂ ਕਦੀ ਵੀ ਉੱਕਦਾ ਨਹੀਂ ਤੇ ਭੈੜਾ ਸਾਥੀ ਜਿਹਦੇ ਪੱਲੇ ਪੈ ਜਾਵੇ ਪੈਂਡਾ ਉਸ ਮੁਸਾਫਰ ਦਾ ਮੁੱਕਦਾ ਨਹੀਂ ਓਏ ਹੋਏ ਹੋਏ ਕਿਆ ਬਾਤ ਹੈ ਭੈੜਾ ਸਾਥੀ ਜਿਹਦੇ ਪੱਲੇ ਪੈ ਜਾਵੇ ਯਾਰ ਤੁਸੀਂ ਬੱਸ 'ਚ ਸਫ਼ਰ ਕਰ ਰਹੇ ਨਾ ਨਾਲ ਦੀ ਸੀਟ ਵਾਲਾ ਬੰਦਾ ਭੈੜਾ ਬਹਿ ਜਾਵੇ ਸੰਗਤ ਨਾਲ ਰਲੇ ਅਜੀਬ ਜਿਹਾ ਪੈ ਜਾਵੇ ਤੇ ਅੱਧਾ ਘੰਟਾ ਸਫ਼ਰ ਔਖਾ ਹੋ ਜਾਂਦਾ ਯਾਰ ਅੱਧੇ ਘੰਟੇ ਦਾ ਸਫ਼ਰ ਬੰਦੇ ਲਈ ਮੁਸੀਬਤ ਬਣ ਜਾਂਦਾ ਐਵੇਂ ਹੀ ਜੇ ਸਾਰੀ ਜ਼ਿੰਦਗੀ ਦਾ ਜੋੜ ਇਦਾਂ ਦਾ ਲੜ ਜਾਵੇ ਤੇ ਨਾਲੇ ਕਹਿੰਦੇ ਕਿਸੇ ਬੰਦੇ ਨੂੰ ਪਰਖਣਾ ਹੋਵੇ ਨਾ ਵੀ ਕਿਵੇਂ ਦਾ ਬੰਦਾ ਉਹਦੇ ਬਾਰੇ ਜਾਣਨਾ ਹੋਵੇ ਉਹਦੇ ਨਾਲ ਸਫ਼ਰ ਕਰ ਲਓ ਕਿਆ ਬਾਤ ਖਾਣਾ ਬਹਿ ਕੇ ਖਾ ਲਓ ਸਫ਼ਰ ਕਰ ਲਓ ਕਿਆ ਬਾਤ ਸਫ਼ਰ ਨੂੰ ਇੰਨੀ ਅਹਿਮੀਅਤ ਆ ਭੈੜਾ ਸਾਥੀ ਜਿਹਦੇ ਪੱਲੇ ਪੈ ਜਾਵੇ ਉਹ ਪੈਂਡਾ ਉਸ ਮੁਸਾਫਰ ਦਾ ਮੁੱਕਦਾ ਨਹੀਂ ਤੇ ਭੈੜਾ ਸਾਥੀ ਸਦਾ ਦੰਦਾਂ ਭਾਰ ਸੱਟੇ ਜਿਹਨੂੰ ਸੁੱਟ ਦਿੰਦਾ ਫਿਰ ਚੱਕਦਾ ਨਹੀਂ ਤੇ ਜਿਹੜਾ ਫਾਟੋ ਸੀਨੇ ਤੇ ਲਾ ਜਾਂਦਾ ਫਿਰ ਲੱਖ ਲੁਕੋਈਏ ਕਦੀ ਲੁਕਦਾ ਨਹੀਂ ਤੇ ਉਹਨੇ ਕਿਹਾ ਜੀ ਭਾਵੇਂ ਪਾਣੀ ਦੀ ਥਾਂ ਤੇ ਲਹੂ ਪਾਓ ਫਾਇਦਾ ਕੁਝ ਹਾਸਲ ਫਲ ਰੁੱਖਦਾ ਨਹੀਂ ਤੇ ਮੱਖਣ ਜੱਟ ਯਾਰਾ ਸਾਥੀ ਸਾਥ ਹੋਵੇ ਬੰਦਾ ਦੁੱਖਾਂ ਦੇ ਵਿੱਚ ਵੀ ਧੁਖਦਾ ਨਹੀਂ ਮੱਖਣ ਜੱਟ ਯਾਰਾ ਸਾਥੀ ਸਾਥ ਹੋਵੇ ਬੰਦਾ ਦੁੱਖਾਂ ਦੇ ਵਿੱਚ ਵੀ ਕਿਆ ਬਾਤ ਧੋਖਦਾ ਨਹੀਂ ਉਹ ਮੈਂ ਕਹਿੰਦਾ ਸੀ ਮੇਰਾ ਸ਼ੇਰ ਸੀ ਸਫ਼ਰ ਤੇ ਕਿ ਖੁਦਾ ਜਾਣੇ ਕਿਆ ਕਮੀ ਬਸ਼ਰ में है खुदा जाने क्या कमी वाह बशर में है जो आया वही आज तक सफर में है हाय क्या बात है आ सुन लो मेरे घर वालिओ ਤੁਸੀਂ ਕਹਿੰਦੇ ਹਰ ਟਾਈਮ ਤੂੰ ਬਾਹਰ ਹੀ ਰਹਿਣਾ ਆਉਂਦਾ ਨਹੀਂ ਘਰ ਵੇਖ ਲੋ ਸਫ਼ਰ ਜਿਹਨੇ ਕੀਤਾ ਉਹ ਬੰਦਾ ਕਾਮਯਾਬ ਹੋਇਆ ਮੈਂ ਤੇ ਨਹੀਂ ਬਣਨਾ ਘਰ ਵਾਪਸ ਸਫ਼ਰ ਦੇ ਵਿੱਚ ਕਾਮਯਾਬੀ ਲਿਖੀ ਹੋਈ ਹੈ ਸਫ਼ਰ ਕਾਮਯਾਬੀ ਦਾ ਹੱਸਦਾ ਤੂੰ ਨਾ ਜੱਟ ਸਾਹਿਬ ਇਦਾਂ ਦੀਆਂ ਗੱਲਾਂ ਕਰਕੇ ਸੌੜੇ ਨਾ ਪਾਓ ਅਗਲਿਆਂ ਨੂੰ ਆਹੋ ਫੇਰ ਮਲੱਪੇ ਵੀ ਜ਼ਰੂਰੀ ਹੈ ਆਹੋ ਨਹੀਂ ਕਿਆ ਹੈ ਪੀਰ ਵਾਰਿਸ਼ਾਂ ਨੇ ਵਿਛੜੇ ਬੇਲੀ ਮਿਲੇ ਵਿਛੜਿਆਂ ਨੂੰ ਹੋਇਆ ਕਰਮ ਹੈ ਰੱਬ ਰਸੂਲ ਦਾ ਵਿਛੜੇ ਬੇਲੀ ਮਿਲੇ ਵਿਛੜਿਆਂ ਨੂੰ ਹੋਇਆ ਕਰਮ ਹੈ ਰੱਬ ਰਸੂਲ ਦਾ ਤੇ ਵਾਰਸ ਸ਼ਾਹ ਮੀਆਂ ਇਹ ਦੁਆ ਮੰਗੋ ਬਾਹਰ ਖੁੱਲ ਜਾਵੇ ਅੱਜ ਕੁੱਲ ਦਾ ਆਹਾ ਕੀ ਬਾਤ
ਉਹ ਮੇਲ ਮਰੱਪੇ ਵੀ ਜ਼ਰੂਰੀ ਹੈ ਨਾ। ਮੇਲ ਮਰੱਪੇ ਜ਼ਰੂਰੀ ਜ਼ਰੂਰੀ। ਆ ਮਲਾਪ ਦੇ ਵਿੱਚ ਹੀ ਤੇ ਬਰਕਤ ਅੱਲਾ ਨੇ ਰੱਖੀ ਆ। ਹਾਂ ਕੀ ਬਾਤ। ਜਦੋਂ ਤੁਸੀਂ 2 4 10 ਦਿਨ ਬਾਹਰ ਰਹਿ ਕੇ ਇੱਧਰ ਉੱਧਰ ਰਹਿ ਕੇ ਜਦੋਂ ਮਿਲਦੇ ਨਵੀਂ ਜ਼ਿੰਦਗੀ ਫੇਰ ਸ਼ੁਰੂ ਹੋ ਜਾਂਦੀ। ਹਾਂ ਨਵੇਂ ਜਜ਼ਬੇ, ਨਵੇਂ ਬਲਬਲੇ, ਨਵੇਂ ਜੋਸ਼ ਆਉਂਦੇ ਆ। ਕੀ ਬਾਤ ਹੈ, ਕੀ ਔਰ ਨਵੀਆਂ ਖਿੱਚਾਂ, ਨਵੀਆਂ ਮੰਗਾਂ ਪੈਦਾ ਹੋ ਜਾਂਦੀਆਂ। ਮੰਗਾਂ ਪੈਦਾ ਹੁੰਦੀਆਂ। ਕੀ ਬਾਤ ਹੈ ਚਾਚਾ ਮੱਖਣ। ਕਿਉਂਕਿ ਇਨਸਾਨ ਨੂੰ ਅੱਲਾ ਦੀ ਜ਼ਾਤ ਨੇ ਕਾਇਨਾਤ ਪੂਰੀ ਬਣਾਇਆ। ਬਿਲਕੁਲ। ਹਰ ਇਨਸਾਨ ਪੂਰੀ ਕਾਇਨਾਤ ਲੈ ਕੇ ਆਇਆ ਜੀ। ਕੀ ਬਾਤ। ਇਹ ਚ ਕਾਮੇਡੀ ਹੈ, ਚ ਟ੍ਰੈਜੇਡੀ ਆ, ਇਹਦੇ ਚ ਰੋਮਾਂਸ ਆ, ਇਹਦੇ ਚ ਜਨਾਬ ਸਾਰਾ ਕੁਝ ਹੀ ਕੁਝ ਨਹੀਂ ਹੈਗਾ ਇਹਦੇ ਚ। ਬਿਲਕੁਲ। ਬਲਕਿ ਇਹਦੇ ਵਿੱਚ ਹਜ਼ਰਤ ਬਾਉ ਸਰਕਾਰ ਨੇ ਕਿਹਾ 14 ਤਬਕ ਦਿਲੇ ਦੇ ਅੰਦਰ ਤੰਬੂ ਵਾਂਗਰ ਤਾਣੇ ਹੂ। ਆਹਾ ਦਿਲ ਦਰਿਆ ਸਮੁੰਦਰੋਂ ਡੂੰਘੇ। ਕੌਣ ਦਿਲਾਂ ਦੀਆਂ ਜਾਣੇ ਹੂ। ਜਾਣੇ ਹੂ। ਵਿੱਚੇ ਖੇੜੇ, ਵਿੱਚੇ ਬੇੜੇ, ਵਿੱਚੇ ਵੰਜ ਵਹਾਣੇ ਹੂ। ਕੀ ਬਾਤ ਹੈ। ਤੇ 14 ਤਬਕ ਉਹ ਦਿਲੇ ਦੇ ਅੰਦਰ ਉਹ ਭਈਆ ਤੰਬੂ ਵਾਂਗਰ ਤਾਣੇ ਹੂ। ਕੀ ਬਾਤ, ਕੀ ਬਾਤ ਹੈ ਯਾਰ। ਦਿਲਾਂ ਦੀਆਂ ਗਹਿਰਾਈਆਂ ਤੇ ਸਮੁੰਦਰਾਂ ਤੋਂ ਹਾਂ। ਚਾਹ ਆ ਗਈ ਆ ਚਾਚਾ ਮੱਖਣ ਜੱਟ। ਚੱਕ ਫਿਰ ਚਾਹ ਨਾਲ ਪੀਏ, ਨਾਲ ਆਪਾਂ ਜਿਹੜਾ ਉਹ ਮੇਰਾ ਜੀ ਉਹ ਕਹਿੰਦੇ ਨਾ ਚਾਹ ਤੇ ਵੀ ਕੋਈ ਗੱਲਬਾਤ। ਹਾਂ ਚਾਹ ਤੇ ਕਰਦੇ। ਚਾਹ ਤੇ ਗੱਲਬਾਤ ਵੀ ਹੈਗੀ ਹੈ ਜੀ। ਬੋਲ ਕਹਿ ਰਿਹਾ ਸੀ ਜੀ ਅੱਛਾ ਜੱਟ ਸਾਹਿਬ ਕਿ ਪਾਣੀ ਜਈ ਕੋਈ ਸ਼ੈ ਨਹੀਂ ਠੰਡੀ। ਉਹ ਪਰ ਪਿਆਰ ਦੇ ਬੋਲ ਤੋਂ ਵੱਧ ਨਹੀਂ ਹੁੰਦੀ। ਆਹਾ ਆਪਣੇ ਹੱਥੀਂ ਕੰਡੇ ਬੀਜ ਕੇ ਉਹ ਕਣਕ ਮਕਈ ਤੇ ਲੱਦ ਨਹੀਂ ਹੁੰਦੀ। ਆਹਾ ਵਾਹ। ਆਪਣੇ ਹੱਥੀਂ ਕੰਡੇ ਬੀਜ ਕੇ ਕਣਕ ਮਕਈ ਤੇ ਲੱਦ ਨਹੀਂ ਹੁੰਦੀ। ਲੱਦ ਨਹੀਂ ਹੁੰਦੀ। ਤੇ ਓਏ ਮੱਖਣਾ ਰੱਬ ਉਹਨਾਂ ਨੂੰ ਮਿਲਦਾ ਉਹ ਨੀਅਤ ਜਿਨ੍ਹਾਂ ਦੀ ਵੱਧ ਨਹੀਂ ਹੁੰਦੀ। ਹਾਂ ਕੀ ਬਾਤ ਹੈ। ਮੱਖਣਾ ਰੱਬ ਉਹਨਾਂ ਨੂੰ ਮਿਲਦਾ ਹੈ। ਨੀਅਤ ਜਿਨ੍ਹਾਂ ਦੀ ਵੱਧ ਨਹੀਂ ਹੁੰਦੀ। ਤੇ ਬੋ ਮੱਛੀ ਵਿੱਚੋਂ ਤਾਈਓ ਹੀ ਆਵੇ। ਬੋ ਮੱਛੀ ਵਿੱਚੋਂ ਤਾਈਓ ਹੀ ਆਵੇ। ਪਿਆਰੀ ਉਹਨੂੰ ਜਦ ਨਹੀਂ ਹੁੰਦੀ। ਹਾਂ ਵਾਹ। ਦਾਨਿਆਂ ਦੀ ਗੱਲ ਅਲੱਦ ਨਹੀਂ ਹੁੰਦੀ, ਸਾਥੋਂ ਅਲੱਦ ਪਲੱਦ ਨਹੀਂ ਹੁੰਦੀ। ਦਾਨਿਆਂ ਦੀ ਗੱਲ ਹਕੀਕਤ ਦੇ ਕਰੀਬ ਹੁੰਦੀ ਹੈ ਨਾ। ਹਕੀਕਤ ਦੇ ਕਰੀਬ ਜਿਹੜੀ ਗੱਲ ਹੋਵੇ ਉਹ ਉਹਨੂੰ ਕਹ ਲੋ ਨਜ਼ੂਲ ਹੀ ਹੋਇਆ ਹੁੰਦਾ। ਹਾਂ ਲੱਦ ਪਲਾਦੋ। ਚਾਚੇ ਮੱਖਣ ਕੋਲ ਬੈਠੇ ਆ, ਚਾਹ ਚੱਲਣ ਡਈ ਆ। ਸ਼ਾਇਰੀਆਂ ਵਧੀਆ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੀ ਆ ਚਾਚੇ ਦੀਆਂ, ਤੇ ਹੋਰ ਹਲੇ ਕਰਨੀਆਂ ਵੀ ਆ। ਹਲੇ ਬਹੁਤ ਕੁਝ ਪਿਆ। ਚਾਚੇ ਮੱਖਣ ਦੀਆਂ ਸ਼ਾਇਰੀਆਂ ਨਹੀਂ ਮੁੱਕਦੀਆਂ, ਬਸ ਦੁਨੀਆ ਜਾਣ ਦੀਆਂ ਗੱਲਾਂ ਮੁੱਕ ਜਾਣਗੀਆਂ। ਚਾਚੇ ਮੱਖਣ ਦੀਆਂ ਸ਼ਾਇਰੀਆਂ ਲਿਖਤਾਂ ਨਹੀਂ ਮੁੱਕਦੀਆਂ, ਲਿਖੀਆਂ ਹੀ ਇੰਨੀਆਂ ਹਰ ਚੀਜ਼ ਤੇ ਚਾਚੇ ਮੱਖਣ ਨੂੰ ਆਪਾਂ ਕਿਹਾ ਸੀ ਚਾਚਾ ਮੱਖਣ ਹੁਣ ਸਾਨੂੰ ਵੀ ਕੁਝ ਲਿਖ ਕੇ ਦੇ ਅੱਜ ਦੇ ਦੌਰ ਦਾ। ਮਤਲਬ ਗੱਲਾਂ ਉਹਦੇ 'ਚ ਹੋਣ ਪੰਜਾਬ ਦੀ ਰੂਹ ਦੀਆਂ, ਪੰਜਾਬ ਦੇ ਸਕੂਨ ਦੀਆਂ, ਤੇ ਪੰਜਾਬ ਦੀ ਖੂਬਸੂਰਤੀ ਦੀਆਂ ਗੱਲਾਂ ਹੋਣ। ਤੇ ਚਾਚਾ ਮੱਖਣ ਕਹਿੰਦਾ ਜੀ ਕੋਈ ਨਹੀਂ ਆਪਾਂ ਲਿਖਦੇ ਆਂ ਵਧੀਆ ਗਾਣਾ। ਚਾਚਾ ਮੱਖਣ ਆਪਣੇ ਵਾਸਤੇ ਲਿਖੂਗਾ ਤੇ ਆਪਾਂ ਇੰਸ਼ਾਅੱਲਾ ਕਰਾਂਗੇ ਵੀ। ਤੇ ਚਾਚੇ ਮੱਖਣ ਨੂੰ ਮੈਂ ਸੁਣਾਉਣ ਲੱਗਾ ਵੀ ਆਪਾਂ ਗਾਣਾ ਕਿਵੇਂ ਦਾ ਕਰਨਾ ਵਾ। ਹੈਂ ਚਾਚਾ ਮੱਖਣ? ਜਨਾਬ ਗਾਣੇ ਦਾ ਨਾਮ ਆ ਜੀ ਹੱਸਦੇ ਹੀ ਰਹਿੰਦੇ ਆ। ਕਿਉਂਕਿ ਚਾਚਾ ਮੱਖਣ ਅੱਜ ਕੱਲ ਦੇ ਗਾਣੇ ਘੱਟ ਸੁਣਦਾ ਵਾ, ਪਿਛਲੇ ਗਾਣੇ ਜ਼ਿਆਦਾ ਸੁਣਦਾ ਪੁਰਾਣੇ। ਜਿਵੇਂ ਆਰਫ ਬਹਾਰ ਹੋ ਗਿਆ, ਚਾਚਾ ਮੱਖਣ ਨੇ ਕੰਮ ਵੀ ਕੀਤਾ ਵਾ ਸਾਰੇ ਆਰਟਿਸਟਾਂ ਨਾਲ, ਪੁਰਾਣਿਆਂ ਨਾਲ। ਤੇ ਇਹਨਾਂ ਨੂੰ ਗਾਣਾ ਸੁਣਾਉਂਦੇ ਆਪਾਂ ਹੱਸਦੇ ਹੀ ਰਹਿੰਦੇ ਆ ਤਾਂ ਕਿ ਚਾਚਾ ਮੱਖਣ ਸੁਣ ਕੇ ਫਿਰ ਉਹਦੇ ਵਰਗਾ ਨਾ ਜਿਹੜਾ ਕੁਛ ਪਰੋਵੇ ਖੂਬਸੂਰਤੀ ਲਫ਼ਜ਼ਾਂ 'ਚ, ਹਨਾ। ਤੇ ਗਾਣਾ ਵਾ ਆਪਣਾ ਹੁਸਤਿੰਦਰ ਭਾਜੀ, ਬਹੁਤ ਸੋਹਣਾ ਗਾਉਂਦਾ ਮੁੰਡਾ ਹੁਸਤਿੰਦਰ। ਉਹਦਾ ਗਾਣਾ ਹੱਸਦੇ ਹੀ ਰਹਿੰਦੇ ਆ। ਹਾਏ ਸੱਥਾਂ ਤੋਂ ਸ਼ੁਰੂ ਹੁੰਦੇ ਨੇ ਪਿੰਡਾਂ ਦੀ ਰੂਹ ਵਿੱਚ ਵਸਦੇ। ਜਿੰਨਾ ਕੱਦ ਉੱਚਾ ਹੁੰਦਾ ਉਦੋਂ ਵੀ ਉੱਚਾ ਹੱਸਦੇ। ਗੱਲਾਂ ਹੀ ਗੀਤ ਰਕਾਨੇ ਮਹਿਫਲ ਸੱਦ ਲੈਨੇ ਆ। ਜਦ ਮਰਜੀ ਦੇਖ ਲਈਆਂ ਕਿ ਹੱਸਦੇ ਹੀ ਰਹਿੰਦੇ ਆ। ਜਦ ਮਰਜੀ ਦੇਖ ਲਈਆਂ ਕਿ ਹੱਸਦੇ ਹੀ ਰਹਿੰਦੇ ਆ। ਹੱਸਦੇ ਹੀ ਰਹਿੰਦੇ ਆ। ਪਿੰਡਾਂ ਵਾਲੀ ਗੱਲ ਦੱਸਦਾ ਵੀ ਅਸੀਂ ਹੱਸਦੇ ਰਹਿੰਦੇ ਆ, ਜੋ ਮਰਜ਼ੀ ਤੰਗੀਆਂ ਤਕਲੀਫਾਂ ਹੋ ਜਾਣ। ਫਿਰ ਕਹਿੰਦਾ ਹਾਲੇ ਤੂੰ ਰੰਗ ਨਹੀਂ ਤੱਕਿਆ ਚੇਤਰ ਦੀਆਂ ਧੁੱਪਾਂ ਦਾ। ਤੈਨੂੰ ਵੀ ਮੋਹ ਆਊਗਾ ਤੂੜੀ ਦਿਆਂ ਕੁੱਪਾਂ ਦਾ। ਸਾਨੂੰ ਆ ਨਾਗਣੀ ਹਾਸੇ ਲੱਗਦੇ ਆ ਜ਼ਹਿਰ ਕੁੜੇ। ਸ਼ਹਿਰਾਂ ਦੇ ਹੱਥ ਨਹੀਂ ਆਉਣੇ ਪਿੰਡਾਂ ਦੇ ਪਹਿਰ ਕੁੜੇ। ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਨੇ ਆ। ਜਦ ਮਰਜੀ ਦੇਖ ਲਈਆਂ ਕਿ ਹੱਸਦੇ ਹੀ ਰਹਿੰਦੇ ਆ। ਜਦ ਮਰਜੀ ਦੇਖ ਲਈਆਂ ਕਿ ਹੱਸਦੇ ਹੀ ਰਹਿੰਦੇ ਆ। ਕਹਿੰਦਾ ਹੋ ਬੋਲਾਂ ਦੇ ਪੱਕੇ ਕੁੜੀਏ ਹਿਲਦੇ ਨਾ ਥਾਂ ਤੂੰ ਨੀ। ਯਾਰਾਂ ਨੂੰ ਵੱਜਣ ਹਾਕਾਂ
ਪਿੰਡਾਂ ਦੇ ਨਾਂ ਤੋਂ ਨੀ ਨਜ਼ਰਾਂ ਚੋਂ ਲਾ ਕੇ ਰੱਖੀਏ ਸਿਰ ਉੱਤੇ ਚੜਿਆਂ ਨੂੰ ਬਾਹਾਂ ਦਾ ਜ਼ੋਰ ਰਕਾਨੇ ਪੁੱਛ ਲਈ ਕਦੇ ਕੜਿਆਂ ਨੂੰ ਜਾਂ ਤਾਂ ਗਲ ਲੱਗ ਜਾਨੇ ਆ ਜਾਂ ਫਿਰ ਗਲ ਪੈਨੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ ਓ ਸਾਡਾ ਪਿੰਡ ਟਿਕਾਣਾ ਮੂਰੇ ਹੋ ਦੱਸਦੇ ਆ ਰੱਬ ਥੱਲੇ ਆ ਜਾਂਦਾ ਨੀ ਸੋਹਾਂ ਜਦ ਚੱਕਦੇ ਆ ਕਿੰਨਾ ਹੀ ਵੱਡਾ ਮੰਨਦੇ ਕੇਸਾਂ ਵਿੱਚ ਕੰਗੀਆਂ ਨੂੰ ਸਾਫੇ ਵਿੱਚ ਬੰਨ ਕੇ ਰੱਖੀਏ ਜ਼ਿੰਦਗੀ ਦੀਆਂ ਤੰਗੀਆਂ ਨੂੰ ਹੋ ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਨੇ ਆ ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ ਹੱਸਦੇ ਹੀ ਰਹਿਨੇ ਆ ਵਾਹ ਜੀ ਵਾਹ ਜੱਟ ਸਾਹਿਬ ਮਜ਼ਾ ਆ ਗਿਆ ਜੀ ਮਜ਼ਾ ਇਹ ਜੀ ਪਿੰਡਾਂ ਦੀਆਂ ਗੱਲਾਂ ਨੇ ਕੁਛ ਚਾਚਾ ਜੀ ਤੇ ਆਪਾਂ ਚਾਚਾ ਜੀ ਨੇ ਹੁਣ ਹਾਂ ਗਾਣਾ ਕੁਝ ਲਿਖਣਾ ਇਦਾਂ ਦਾ ਚਾਚੇ ਨੇ ਮੇਰੇ ਵਾਸਤੇ ਜਿਹਦੇ ਚ ਆਪਣੀਆਂ ਪਿੰਡਾਂ ਦੀਆਂ ਤੇ ਪੁਰਾਣੀਆਂ ਗੱਲਾਂ ਵੀ ਹੋਣ ਉਹ ਚ ਜੀ ਪੰਜਾਬ ਨਜ਼ਰ ਆਊਗਾ ਰਾਂਝੇ ਨਜ਼ਰ ਆਉਣਗੀਆਂ ਹੀਰਾ ਨਜ਼ਰ ਆਉਣਗੀਆਂ ਬੈਲ ਨਜ਼ਰ ਆਉਣਗੇ ਵੱਢ ਨਜ਼ਰ ਆਉਣਗੇ ਨਰਮੇ ਨਜ਼ਰ ਆਉਣਗੇ ਉਹ ਚ ਕਣਕਾਂ ਨਜ਼ਰ ਆਉਣਗੀਆਂ ਮਕਈਆਂ ਨਜ਼ਰ ਆਉਣਗੀਆਂ ਜਨਾਬ ਪੂਰਾ ਪੰਜਾਬ ਨਜ਼ਰ ਆਊਗਾ ਉਸ ਗਾਣੇ ਚ ਵਾਹ 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 ਚਾਚੇ ਵਾਵਾ ਕਰ ਲਿਆ ਵੀਡੀਓ ਦੇ ਵਿੱਚ ਪੂਰਾ ਪੰਜਾਬ ਨਜ਼ਰ ਆਊਗਾ ਗਾਣੇ ਵਿੱਚ ਐਸਾ ਚਾਚਾ ਗਾਣੇ ਨੇ ਚਾਚੇ ਨੇ ਆਪਾਂ ਨੂੰ ਗਾਣਾ ਲਿਖ ਦੇਣਾ ਵਾ ਲੋ ਚਾਚਾ ਜੀ ਸੁਣਨੇ ਆ ਹਾਂ ਹੋਰ ਵੀ ਸ਼ੇਰ ਸੁਣਾ ਦਿਓ ਕੋਈ ਸੋਹਣਾ ਜਿਹਾ ਸਾਨੂੰ ਜਿਹੜੇ ਵਾਲੇ ਨਾ ਮਹਿਲ ਬੰਗਲਾ ਨਾ ਕਾਰ ਕੋਠੀ ਉਹ ਇੱਕ ਕੁੱਲੀ ਜਾਇਦਾਦ ਫਕੀਰ ਦੀ ਏ ਨਾ ਪਲੰਗ ਛੇਜਾ ਨਾ ਖੇਸ ਕੰਬਲ ਇੱਕ ਜੁੱਲੀ ਜਾਇਦਾਦ ਫਕੀਰ ਦੀ ਏ ਹਾਏ 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 ਤੇ ਜ਼ਾਹਰ ਦੀ ਗੱਲ ਸੀ ਜੱਟ ਮੱਖਣਾ ਅੰਦਰ ਝਾਤੀ ਪਾ ਕੇ ਵੇਖ ਲੋ ਕਲਮ ਤੇ 14 ਤਬਕ ਸਾਰੇ ਉਹ ਬੜੀ ਖੁੱਲੀ ਜਾਇਦਾਦ ਫਕੀਰ ਦੀ ਹਾਏ 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 ਸਾਰਾ ਕੁਝ ਫਕੀਰ ਦਾ ਹੈ ਕੀ ਬਾਤ ਲੇਕਿਨ ਲੋਕਾਂ ਨੂੰ ਇਦਾਂ ਲੱਗਦਾ ਫਕੀਰ ਕੋ ਬਸ ਇੱਕ ਜੁੱਲੀ ਏ ਹਾਏ ਹਾਏ ਕੀ ਬਾਤ ਹੈ ਜੋਗੀ ਕਿਸੇ ਫਕੀਰ ਦੇ ਗਲ ਵਿੱਚ ਵੇਖ ਨਾ ਪਾਟੀਆਂ ਲੀਰਾਂ ਜੋਗੀ ਕਿਸੇ ਫਕੀਰ ਦੇ ਗਲ ਵਿੱਚ ਵੇਖ ਨਾ ਪਾਟੀਆਂ ਲੀਰਾਂ ਉਹ ਜਦੋਂ ਕਦੀ ਉਹ ਮੌਜ 'ਚ ਆ ਜਾਏ ਉਹ ਬਦਲ ਦਵੇ ਤਕਦੀਰਾਂ ਹਾਏ ਕੀ ਬਾਤ ਜਦੋਂ ਕਦੀ ਉਹ ਮੌਜ 'ਚ ਆ ਜਾਏ ਬਦਲ ਦੇਵੇ ਤਕਦੀਰਾਂ ਕੀ ਬਾਤ ਹੈ ਕੀ ਬਾਤ ਲੋ ਜੀ ਕੱਲ ਹੀ ਜਿਹੜਾ ਨਾ ਰੱਖੜੀ ਦਾ ਦਿਨ ਵੀ ਗੁਜ਼ਰਿਆ ਵਾ ਉਧਰ ਪੰਜਾਬ 'ਚ ਤੇ ਸਾਰੀ ਦੁਨੀਆ 'ਚ ਤੇ ਚਾਚੇ ਨੂੰ ਇੱਕ ਸ਼ੇਰ ਚਾਚੇ ਨੇ ਕਿਹਾ ਵੀ ਧੀਆਂ ਤੇ ਭੈਣਾਂ ਤੇ ਜਿਹੜਾ ਸ਼ੇਰ ਆ ਤੇ ਚਾਚਾ ਜੀ ਸਾਂਝਾ ਕਰੋ ਜ਼ਰਾ ਸਾਰਿਆਂ ਨਾਲ ਲੋ ਜੀ ਮੈਂ ਪੇਸ਼ ਕਰ ਰਿਹਾ ਕਿ ਧੀਆਂ ਲਈ ਪਰਦੇਸ ਵੇ ਬਾਬਲ ਤੇ ਪੁੱਤਰਾਂ ਲਈ ਜਾਗੀਰਾਂ ਤੇ ਧੀਆਂ ਦੁੱਖ ਵਡਾਉਂਦੀਆਂ ਲੋਕੋ ਧੀਆਂ ਦੁੱਖ ਵਡਾਉਂਦੀਆਂ ਲੋਕੋ ਤੇ ਪੁੱਤ ਵਡਾਉਣ ਜਗੀਰਾਂ ਹਾਏ ਕੀ ਬਾਤ ਧੀਆਂ ਤੇ ਮਾਪਿਆਂ ਦੇ ਦੁੱਖ ਵਡਾਉਂਦੀਆਂ ਵਾ ਕੀ ਬਾਤ ਇਹ ਨਾਲ ਨਸੀਬਾਂ ਦੇ ਲੱਭਦੀਆਂ ਉਹ ਧੀਆਂ ਰਹਿਮਤਾਂ ਲੋਕੋ ਰੱਬ ਦੀਆਂ ਇਹ ਤੇ ਨਾਲ ਨਸੀਬਾਂ ਦੇ ਲੱਭਦੀਆਂ ਉਹ ਧੀਆਂ ਰਹਿਮਤਾਂ ਲੋਕੋ ਰੱਬ ਦੀਆਂ ਰੱਬ ਕਰੇ ਨਾ ਇਹਨਾਂ ਦਾ ਪੈਰ ਥੜਕੇ ਇਹ ਤੇ ਵਾਰਸ ਬਾਬਲ ਦੀ ਪੱਗ ਦੀਆਂ ਹਾਏ ਕੀ ਬਾਤ ਕਰੇ ਨਾ ਇਹਨਾਂ ਦਾ ਪੈਰ ਥੜਕੇ ਇਹ ਤੇ ਵਾਰਸ ਬਾਬਲ ਦੀ ਪੱਗ ਦੀ ਕੀ ਬਾਤ ਤੇ ਨਾਲ ਨਸੀਬਾਂ ਦੇ ਲੱਭਦੀਆਂ ਧੀਆਂ ਰਹਿਮਤਾਂ ਲੋਕੋ ਰੱਬ ਦੀਆਂ ਕੀ ਬਾਤ ਵੀਰਾਂ ਤੇ ਸੀ ਸ਼ੇਰ ਵੀਰਾਂ ਤੇ ਸੀ ਲੋ ਜੀ ਅੱਗੇ ਤੁਹਾਨੂੰ ਧੀਆਂ ਤੇ ਸ਼ੇਰ ਸੁਣਾਇਆ ਹੁਣ ਚਾਚਾ ਜੀ ਆਪਾਂ ਨੂੰ ਸੁਣਾਉਣਗੇ ਵੀਰਾਂ ਤੇ ਸ਼ੇਰ ਆਏ ਹਾਏ ਉਹ ਸ਼ੇਰ ਸੀ ਜੀ ਕਿ ਵੀਰਾਂ ਦੇ ਦਰਦੀ ਹੁੰਦੇ ਵੀਰਾਂ ਦੇ ਦਰਦੀ ਹੁੰਦੇ ਉਹ ਵੀਰਾਂ ਦੀਆਂ ਬਾਹਾਂ ਵੀਰਾਂ ਬਾਜ ਮੁਹੰਮਦ ਬਖਸ਼ਾ ਉਹ ਸੁੰਝੀਆਂ ਲੱਗਦੀਆਂ ਥਾਵਾਂ ਹਾਏ ਤੇ ਵੀਰ ਪਿਆਰੇ ਫਿਰ ਨਹੀਂ ਲੱਭਦੇ ਉਹ ਵੀਰ ਹੁੰਦੇ ਮਾਂ ਜਾਏ ਕੀ ਬਾਤ ਵੀਰ ਪਿਆਰੇ ਫਿਰ ਨਹੀਂ ਲੱਭਦੇ ਉਹ ਵੀਰ ਹੁੰਦੇ ਮਾਂ ਜਾਏ ਉਹ ਵੀਰਾਂ ਬਾਜ ਮੁਹੰਮਦ ਬਖਸ਼ਾ ਉਹ ਕਿਹੜਾ ਦਰਦ ਵਡਾਏ ਹਾਏ ਕੀ ਬਾਤ ਵੀਰਾਂ ਬਾਜ ਮੁਹੰਮਦ ਬਖਸ਼ਾ ਕਿਹੜਾ ਦਰਦ ਵਡਾਏ ਕੀ ਬਾਤ ਕਿਉਂਕਿ ਦੇਖੋ ਉਹ ਮੈਂ ਬੜੀ ਦੇਰ ਪਹਿਲੇ ਲਿਖਿਆ ਸੀ ਕਿ ਇਹ ਯਾਰੀਆਂ ਸਭ ਖੁਆਰੀਆਂ ਨੇ ਉਹ ਮਾਂ ਜਿਹਾ ਕਿਧਰੇ ਪਿਆਰ ਨਹੀਂ ਹਾਏ ਨਮਰੂਦ ਫਰਾਉਨ ਜਿਹਾ ਭਾਵੇਂ ਕਰਨ ਦਾਵੇ ਪਰ ਕੁਦਰਤ ਜਿਹਾ ਪਾਲਣ ਹਾਰ ਨਹੀਂ ਕੀ ਬਾਤ ਨਮਰੂਦ ਨੇ ਖੁਦਾਈ ਦਾ ਦਾਵਾ ਕੀਤਾ ਫਰਾਉਨ ਨੇ ਕੀਤਾ ਮੈਂ ਖੁਦਾ ਮੈਨੂੰ ਖੁਦਾ ਮੰਨੂ ਉਹਨੇ ਕਿਹਾ ਨਮਰੂਦ ਫਰਾਉਨ ਜਿਹਾ ਭਾਵੇਂ ਕਰਨ ਦਾਵੇ ਪਰ ਕੁਦਰਤ ਜਿਹਾ ਪਾਲਣ ਹਾਰ ਨਹੀਂ ਉਹ ਤੇ ਲੱਖ ਗਰਮ ਹੋਣ ਦਿਨ ਭਾਵੇਂ ਹਾੜ ਦੇ ਲੱਖ ਗਰਮ ਹੋਣ ਦਿਨ ਭਾਵੇਂ ਹਾੜ ਦੇ
ਪਰ ਦੋਜ਼ਖ ਜਿਹਾ ਕਿਤੇ ਸਾੜ ਨਹੀਂ। ਓਏ ਹੋਏ ਹੋਏ ਕੀ ਬਾਤ, ਲੱਖ ਗਰਮ ਹੋਣ ਦਿਨ ਭਾਵੇਂ ਹਾੜ ਦੇ, ਕੀ ਹੀ ਬਾਤ ਹੈ। ਪਰ ਦੋਜ਼ਖ ਜਿਹਾ ਕਿਤੇ ਸਾੜ ਨਹੀਂ ਹੋ। ਤੇ ਕਈ ਬਾਦਸ਼ਾਹ ਹੋਣਗੇ ਜੱਗ ਅੰਦਰ, ਪਰ ਆਲੀ ਜਿਹਾ ਸਰਦਾਰ ਨਹੀਂ। ਹਾਏ ਹਾਏ ਵਾਹ, ਲੱਖਾਂ ਬਾਦਸ਼ਾਹ ਹੋਣਗੇ ਜੱਗ ਅੰਦਰ, ਪਰ ਆਲੀ ਜਿਹਾ ਸਰਦਾਰ ਨਹੀਂ ਹੋ। ਤੇ ਬੇਐਬ ਨਬੀ ਦੀ ਹੈ ਜ਼ਾਤ ਲੋਕੋ, ਮੱਖਣ ਜੱਟ ਜਿਹਾ ਗੁਨਾਹ ਗਾਰ ਨਹੀਂ ਹੋ। ਤੇ ਪਵੇ ਮੈਦਾਨ ਤੇ ਵੇਖ ਲਾ, ਉਹ ਸੱਕੇ ਵੀਰ ਜਿਹਾ ਮਦਦਗਾਰ ਨਹੀਂ। ਆਹ ਵਾਹ ਵਾਹ, ਪਵੇ ਮੈਦਾਨ ਤੇ ਵੇਖ ਲਾ, ਵੀਰ ਹੀ ਉਹ ਸੱਕੇ ਵੀਰ ਜਿਹਾ ਮਦਦਗਾਰ ਨਹੀਂ ਹੋ। ਉਹਨੇ ਕਿਹਾ ਮੈਂ ਕੱਲਾ ਇੱਥੇ ਮਰ ਗਿਆ, ਕੋਲ ਹੁੰਦੇ ਜੇ ਮੇਰੇ ਵੀਰ। ਉਹ ਮੋਢੇ ਦੇ ਨਾਲ ਮੋਢਾ ਲਾ ਕੇ ਉਹ ਦੁਸ਼ਮਣ ਦਿੰਦੇ ਚੀਰ, ਉਹ ਸਾਡੇ ਕੋਲੋਂ ਬਚ ਕੇ ਨਾ ਜਾਂਦਾ ਖਾਨ ਸ਼ਮੀਰ। ਆਹ ਕੀ ਬਾਤ, ਇਹ ਮਿਰਜ਼ੇ ਨੇ ਕਿਹਾ ਸੀ, ਮਿਰਜ਼ੇ ਨੇ ਕਿਹਾ ਸੀ। ਭੋਲਾ ਜਾਨਵਰ ਮਿਸਲ ਕਬੂਤਰਾਂ ਦੀ, ਉੱਤੇ ਵੀ ਬੈਠੇ ਨਾਲ ਭੋਲਾ ਜਾਨਵਰ ਮਿਸਲ ਕਬੂਤਰਾਂ ਦੀ, ਖੱਚਰ ਵਿੱਚ ਨਹੀਂ ਪੰਛੀਆਂ ਕਾਂ ਜਿਹਾ। ਭੋਲਾ ਜਾਨਵਰ ਮਿਸਲ ਕਬੂਤਰਾਂ ਦੀ, ਖੱਚਰ ਵਿੱਚ ਨਹੀਂ ਪੰਛੀਆਂ ਕਾਂ ਜਿਹਾ। ਉਹ ਕਹਿੰਦੇ ਨਾ ਕਾਂ ਆਪਣੇ ਪੁੱਤਰ ਨੂੰ ਸਿਖਾ ਰਿਹਾ ਸੀ ਵੀ ਜੇ ਕੋਈ ਰੋੜਾ ਚੱਕੇ ਤੋਂ ਉੱਡ ਜਾਈਦਾ, ਤੇ ਪੁੱਤ ਨੇ ਕਿਹਾ ਜੀ ਅੱਬਾ ਉਹਨੇ ਪਹਿਲੇ ਹੀ ਚੱਕਿਆ ਹੋਇਆ। ਤੇ ਉਹਨੇ ਕਿਹਾ ਭੋਲਾ ਜਾਨਵਰ ਮਿਸਲ ਕਬੂਤਰਾਂ ਦੀ। ਤੇ ਕਬੂਤਰ ਨੇ ਆਪਣੇ ਪੁੱਤ ਨੂੰ ਕਿਹਾ ਸੀ ਵੀ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲਈਦੀਆਂ। ਭੋਲਾ ਜਵਾਬ, ਭੋਲਾ ਜਾਨਵਰ ਮਿਸਲ ਕਬੂਤਰਾਂ ਦੀ, ਖੱਚਰ ਵਿੱਚ ਨਹੀਂ ਪੰਛੀਆਂ ਕਾਂ ਜਿਹਾ। ਮਰੇ ਮਾਂ ਤੇ ਪਾਲਦੀ ਬੱਚਿਆਂ ਨੂੰ, ਦੁੱਧ ਜੱਗ ਤੇ ਨਹੀਂ ਜੇ ਗਾਂ ਜਿਹਾ। ਇਸੇ ਵਾਸਤੇ ਹਿੰਦੂਆਂ ਨੇ ਕਿਹਾ ਮਾਤਾ, ਕਤਲ ਗਊ ਨੂੰ ਬੜੇ ਗੁਨਾਹ ਜਿਹਾ। ਵਿੱਚ ਆਜ਼ਾੜ ਦੇ ਜੇਕਰ ਮਿਲੇ ਦੁਸ਼ਮਣ, ਉੱਥੇ ਜ਼ੋਰ ਨਹੀਂ ਆਪਣੀ ਬਾਂਹ ਜਿਹਾ। ਵਿੱਚ ਆਜ਼ਾੜ ਦੇ ਜੇਕਰ ਮਿਲੇ ਦੁਸ਼ਮਣ, ਉੱਥੇ ਜ਼ੋਰ ਨਹੀਂ ਆਪਣੀ ਬਾਂਹ ਜਿਹਾ। ਤੇ ਦੁਨੀਆ ਦੇ ਸਾਕ ਆ ਸਾਰੇ ਮਤਲਬਾਂ ਦੇ, ਉਹ ਖੂਨ ਪੱਗਰ ਦਾ ਨਹੀਂ ਸਕੇ ਭਰਾ ਜਿਹਾ। ਮੈਂ ਬਾਝ ਭਰਾਵਾਂ ਮਾਰਿਆ, ਮੇਰੀ ਖਾਲੀ ਹੋ ਗਈ ਕੰਡ। ਮੇਰੇ ਸਿਰੋਂ ਮੜਾਸਾ ਟਹਿ ਪਿਆ, ਮੇਰੀ ਨੰਗੀ ਹੋ ਗਈ ਝੰਡ। ਚੜ ਕੋਠੇ ਤੇ ਵੇਖਦੀ ਉਹ ਨਿੱਕੀ ਜੱਟ ਦੀ ਭੈਣ, ਪੁੱਟ ਸੁੱਟਦੀ ਮੇਢੀਆਂ ਗੂੜੇ ਕਰਦੀ ਵੈਣ। ਆ ਗਈ ਘੋੜੀ ਸਖਣੀ ਜਿਹੜੀ ਗਈ ਤਬੇਲਾ ਲੈਣ, ਮੈਨੂੰ ਨੱਕਾ ਹੀ ਦਿਸਦਾ ਬਾਰ ਦਾ ਜਿਵੇਂ ਕਰਬਲਾ ਸ਼ਾਹ ਹੁਸੈਨ। ਚੁੱਪ ਕਰ ਗਈਆਂ ਬੀਬੀਆਂ ਮਾਤਾ ਹਸਨ ਹੁਸੈਨ ਘੁਆ, ਲੋਕੋ ਜੋ ਸ਼ਹੀਦੇ ਕਰਬਲਾ ਖੀਵਾ ਸਾਡੇ ਭਾ। ਕੀ ਬਾਤ, ਇਹ ਚਾਚੇ ਮੱਖਣ ਦੀਆਂ ਸ਼ਾਇਰੀ, ਇਹ ਓਰੀਜਨਲ ਗੱਲਾਂ ਜੀ। ਅੱਜ ਦੇ ਦੌਰ 'ਚ ਹੋ ਸਕਦਾ ਉਹ ਘੱਟ ਸਮਝ 'ਚ ਆਉਣ, ਲੇਕਿਨ ਚਿੱਠਿਆਂ ਪਤਾ ਲੱਗ ਜੂਗਾ। ਸਮਝਿਆ ਪਤਾ ਲੱਗ ਜੂਗਾ। ਸਾਰੇ ਲੋਕ ਇੱਕ ਜਣੀ ਵਿੱਚ ਚਿੱਠਣ ਵਾਲੇ ਵੀ ਹੈਗੇ ਆ। ਸਦੀ ਭਾਵੇਂ ਆਖਰੀ ਵੀ ਆ ਜਾਵੇ, ਜ਼ਮਾਨਾ ਜਿੰਨਾ ਵੀ ਬਦਲ ਜਾਵੇ, ਫਿਰ ਵੀ ਹਕੀਕਤ ਪਰਵਰ ਲੋਕ ਰਹਿਣਗੇ। ਹਕੀਕਤ ਨੂੰ ਤਸਲੀਮ ਕਰਨ ਵਾਲੇ ਲੋਕ ਜ਼ਿੰਦਾ ਹੀ ਰਹਿਣਗੇ। ਭਾਵੇਂ ਜਿੰਨਾ ਵੀ ਬਦਲ ਗਿਆ ਕੰਮ। ਉਹ ਜ਼ਮੀਨ ਸਮਾਨ ਤੇ ਨਹੀਂ ਨਾ ਬਦਲ ਗਏ, ਉਹ ਸਮਾਨ ਤੇ ਉਹੀ ਆ, ਰੰਗ ਵੀ ਨੀਲਾ ਹੀ ਆ ਇਹਦਾ ਅੱਜ ਵੀ। ਜ਼ਮੀਨ ਵੀ ਅੱਜ ਖੜੀ ਆਪਣੀ ਜਗ੍ਹਾ ਤੇ ਖੜੀ ਆ। ਤੇ ਜਿੰਨੀ ਦੇਰ ਦਾ ਜ਼ਮੀਨ ਨੇ ਕਿਹਾ ਜਦੋਂ ਤੀਕ ਜ਼ਮੀਨ ਸਮਾਨ ਕਾਇਮ, ਵਾਹ ਸਾਰੇ ਵਹਿੰਦੜੇ ਰਹਿਣਗੇ। ਜਿੰਨੀ ਦੇਰ ਦੋ ਛਾਵਾਂ ਖੜੀਆਂ ਉਨੀ ਦੇਰ ਤੱਕ ਸਾਰਾ ਕੁਝ ਚੱਲਦਾ ਹੀ ਰਹਿਣਾ। ਕਿਉਂ ਜੀ? ਮੱਖਣ ਜੱਟ ਜੀ ਇੱਕ ਵਾਰੀ ਫੇਰ ਫੋਕ ਪੰਜਾਬ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ। ਤੁਸੀਂ ਅੱਗੇ ਮੇਰੀ ਸ਼ਾਇਰੀ ਸੁਣੀ, ਹੁਣ ਮੇਰੇ ਨਾਲ ਮੌਜੂਦ ਨੇ ਦੌਰੇ ਹਾਜ਼ਰ ਦੇ ਮਸ਼ਹੂਰ ਬਰੇ ਸਗੀਰ ਦੇ ਸਿੰਗਰ ਜਨਾਬ ਸਮੀ ਜੱਟ ਸਾਹਿਬ। ਇਹਨਾਂ ਦਾ ਤੁਸੀਂ ਪਹਿਲਾ ਗਾਣਾ ਸੁਣਿਆ, ਬੜੀ ਕਾਮਯਾਬੀ ਦੇ ਝੰਡੇ ਗੱਡੇ। ਨਵਾਂ ਗਾਣਾ ਆਇਆ ਕੱਲ, ਐਵੇਂ ਮੈਂ 2 ਅੱਖਰ ਸੁਣੇ, ਜਿਸ ਤਰ੍ਹਾਂ ਕਹਿੰਦੇ ਦੇਗ ਚੋਂ ਇੱਕ ਚੌਲ ਚੱਖ ਲਈਏ ਤੇ ਪੂਰੀ ਦੇਗ ਦਾ ਜ਼ਾਇਕਾ ਆ ਜਾਂਦਾ। ਜੱਟ ਸਾਹਿਬ ਦਾ ਗਾਣਾ ਮੈਂ ਇੱਕ ਅੱਖਰ ਤੋਂ ਹੀ ਪਛਾਣ ਲਿਆ, ਦਿਲ 'ਚ ਖੁੱਭ ਗਿਆ, ਰੂਹ ਨੇ ਪਸੰਦ ਕੀਤਾ। ਮੈਂ ਪਹਿਲੇ 2 ਹੀ ਅੱਖਰ ਸੁਣੇ ਸੀ, ਹੁਣ ਮੈਂ ਫਰਮਾਇਸ਼ ਕਰਦਾ ਜੱਟ ਸਾਹਿਬ ਆਪਣਾ ਪੂਰਾ ਗਾਣਾ ਆਪਣੀ ਪੂਰੀ ਲੈ ਨਾਲ, ਪੂਰੇ ਸੁਰ ਨਾਲ, ਬਗੈਰ ਮਿਊਜ਼ਿਕ ਤੋਂ, ਬਗੈਰ ਸਟੂਡੀਓ ਤੋਂ, ਇੱਕ ਪਿੰਡ ਦੇ ਡੇਰੇ ਤੇ ਬੈਠ ਕੇ ਸਾਨੂੰ ਜਨਾਬ ਪੂਰਾ ਗਾਣਾ ਸੁਣਾਉਣ। ਫਰਮਾਇਸ਼ ਕਰਦੇ ਆ ਜਨਾਬ ਸਮੀ ਜੱਟ ਸਾਹਿਬ ਕੋਲ। ਮੁਹੱਬਤ ਚਾਚੇ ਮੱਖਣ ਜੱਟ ਦੀ ਮੁਹੱਬਤ ਹੈ ਜੀ। ਕੱਲ ਜਿਵੇਂ ਤੁਹਾਨੂੰ ਪਤਾ ਸੀ ਗਏ ਸੀ ਚਾਚੇ ਮੱਖਣ ਕੋ ਪਿੰਡ ਗਏ ਸੀ, ਤੇ ਉੱਥੇ ਸ਼ਾਮ ਹੋ ਗਈ ਸੀ। ਫਿਰ ਚਾਚੇ ਨੂੰ ਮੈਂ 2 ਲੈਣਾ ਸੁਣਾਈਆਂ ਸੀ, ਤੇ ਹੁਣ ਬੈਠੇ ਹੀ ਚਾਚਾ ਕਹਿੰਦਾ ਵੀ ਤੂੰ ਮੈਨੂੰ ਜਿਹੜਾ ਕਿਤਾਬ ਗਾਣਾ ਸੁਣਾਇਆ ਸੀ ਨਾ ਆਪਦਾ, ਦਿਲ 'ਚ ਖੁੱਭ ਗਿਆ, ਇੰਨਾ ਪਪੂਲਰ ਹੋ ਗਿਆ ਇਨਸ਼ਾਅੱਲਾ, ਉਹ ਸੁਣਾ ਗਾਣਾ। ਤੇ ਮੈਂ ਕਿਹਾ ਚਾਚਾ ਫਿਰ ਆਪਾਂ ਵੀਡੀਓ ਬਣਾਉਣੇ, ਜਿਹੜਾ ਤੂੰ ਵੀ ਦੱਸ ਫਿਰ ਵੀ ਸਮੀ ਕੋਲੋਂ ਗਾਣਾ ਸੁਣਨਾ। ਆਉਣ ਵਾਲੇ ਸਮੇਂ 'ਚ ਜਿਵੇਂ ਮੈਂ ਦੱਸਿਆ ਵੀ ਚਾਚੇ ਦਾ ਪੰਜਾਬ ਗਾਣਾ ਨਾ ਬਹੁਤ ਸੋਹਣਾ ਚਾਚਾ ਲਿਖ ਰਿਹਾ ਹਲੇ, ਇਹ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿਸ ਗਾਣੇ 'ਚ ਪੰਜਾਬ ਨਜ਼ਰ ਆਊਗਾ ਪੂਰਾ। ਤੇ ਚਾਚੇ ਦੀ ਗਾਣਾ ਪੇਸ਼ ਕਰਦੇ ਆ, ਤੁਸੀਂ ਵੀ ਸੁਣਿਓ ਤੇ ਕਮੈਂਟ ਵੀ ਕਰਿਓ ਕਿਵੇਂ ਲੱਗਿਆ। ਤੇ YouTube ਤੇ ਵੀ ਜਾ ਕੇ ਲਾਜ਼ਮੀ ਸੁਣਿਓ, ਕਿਤਾਬ ਗਾਣੇ ਦਾ ਨਾਮ ਬਾਏ ਸਮੀ ਜੱਟ। ਹਾਏ ਜਿੱਦਣ ਦਾ ਸੋਹਣੀਏ ਮੈਂ ਦੇਖਿਆ ਆ ਤੈਨੂੰ, ਮੈਨੂੰ ਦਿਸਦਾ ਨਹੀਂ ਛੇਤੀ ਕੋਈ ਹੋਰ ਸੁਣ ਲੈ।
ਚੜਿਆ ਸਰੂਰ ਆਉਣ ਠੰਡੀਆਂ ਹਵਾਵਾਂ ਲੱਗੇ ਲੱਗਦੀ ਆ ਚੜੀ ਤੇਰੀ ਲੋਰ ਸੁਣ ਲੈ ਕੇਰਾ ਸਾਹਮਣੇ ਤਾਂ ਬੈਠ ਫੁੱਲ ਬਣ ਕੇ ਤਾਂ ਮਹਿਕ ਹੋਵੇ ਹੁਕਮ ਜੇ ਥੋੜਾ ਮੈਂ ਜਨਾਬ ਲਿਖਦਾ ਨੀ ਜੋੜਾਂ ਕਾਫੀਏ ਨਾ ਕਾਫੀਆ ਤੇ ਗੀਤ ਲਿਖਦਾ ਨੀ ਆਪੇ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਜੋੜਾਂ ਕਾਫੀਏ ਨਾ ਕਾਫੀਆ ਤੇ ਗੀਤ ਲਿਖਦਾ ਨੀ ਆਪੇ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਵਾਹ ਜੀ ਵਾਹ ਤੇਰੇ ਦੀਆਂ ਲੈਣਾ ਨੇ ਜੀ ਜੀ ਸੁਣ ਧੁੱਪ ਰੰਗੇ ਨੀ ਲੱਗੇ ਚੰਨ ਦੀ ਤੂੰ ਧੀ ਤਾਰੇ ਦੇਖਣ ਜਮਾਲ ਤੇਰਾ ਧਰਤੀ ਤੇ ਕੀ ਜਾਪੇ ਚਿਹਰੇ ਉੱਤੇ ਨੂਰ ਜਿਵੇਂ ਹੁਸਨ ਸਿਆਲਾਂ ਦਾ ਨੀ ਹੀਰ ਦੀ ਤੂੰ ਭੈਣ ਜਾਂ ਫਿਰ ਲੱਗਦੀ ਪਰੀ ਆਉਣ ਕਾਸਦ ਜੇ ਚੰਗ ਵੱਲੋਂ ਪੁੱਛਾਂ ਤੇਰੇ ਬਾਰੇ ਤੇਰੀ ਸਾਦਗੀ ਨੂੰ ਦੇਖਾਂ ਤੇ ਪੰਜਾਬ ਲਿਖਦਾ ਨੀ ਜੋੜਾਂ ਕਾਫੀਏ ਨਾ ਕਾਫੀਆ ਤੇ ਗੀਤ ਲਿਖਦਾ ਨੀ ਆਪੇ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਜੋੜਾਂ ਕਾਫੀਏ ਨਾ ਕਾਫੀਆ ਤੇ ਗੀਤ ਲਿਖਦਾ ਨੀ ਆਪੇ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਨੀ ਤੂੰ ਬਣ ਜਾਵੇਂ ਛਾਂ ਜਿਵੇਂ ਰੁੱਖ ਸੋਹਣੀਏ ਆਜੇ ਜ਼ਿੰਦਗੀ ਚ ਟੁੱਟ ਜਾਣੇ ਦੁੱਖ ਸੋਹਣੀਏ ਨਾ ਕਿਤੇ ਪੁੰਨ ਮੈਂ ਕਮਾਏ ਹਿੱਸੇ ਪਾਪ ਹੀ ਆਏ ਲੱਗੇ ਰੱਬ ਨਾ ਮਿਲਾਏਂਗੀ ਤੂੰ ਚੰਗੇ ਕੰਮੀ ਲਹੇਂਗੀ ਸੰਧੂ ਕੱਲਾ ਕੱਲਾ ਪਲ ਦੱਸਾਂ ਕਿਵੇਂ ਲੰਘਿਆ ਨੀ ਮੈਂ ਰਾਤਾਂ ਦਾ ਤੇ ਦਿਨਾਂ ਦਾ ਹਿਸਾਬ ਲਿਖਦਾ ਨੀ ਜੋੜਾਂ ਕਾਫੀਏ ਨਾ ਕਾਫੀਆ ਤੇ ਗੀਤ ਲਿਖਦਾ ਨੀ ਆਪੇ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਜੋੜਾਂ ਕਾਫੀਏ ਨਾ ਕਾਫੀਆ ਤੇ ਗੀਤ ਲਿਖਦਾ ਨੀ ਆਪੇ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਹੁਸਨ ਤੇਰੇ ਤੇ ਮੈਂ ਕਿਤਾਬ ਲਿਖਦਾ ਸਮੀ ਜੱਟ ਸਾਹਿਬ ਦਾ ਗਾਣਾ ਬੜਾ ਹੀ ਪਸੰਦ ਆਇਆ ਤੁਸੀਂ ਵੀ ਸੁਣ ਕੇ ਵੇਖਿਓ ਜ਼ਰਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੁਹਾਨੂੰ ਮਜ਼ਾ ਆਏਗਾ ਮੌਸੀਕੀ 'ਚ ਔਰ ਤੁਹਾਡਾ ਦਿਲ ਦਿਮਾਗ ਰੂਹ ਤਰ ਹੋ ਜਾਏਗੀ ਹਾਏ ਤੇ ਚਾਚਾ ਜੀ ਇੱਕ ਗੱਲ ਹੋਰ ਜੀ ਜੀ ਕਈ ਨਾ ਆਪਣੇ ਪੰਜਾਬ ਦੇ ਤੁਹਾਨੂੰ ਪਤਾ ਸਾਦੇ ਲੋਕ ਆ ਤੇ ਕਈਆਂ ਬੰਦਿਆਂ ਨੂੰ ਨਾ ਕਾਫੀਏ ਦਾ ਨਹੀਂ ਪਤਾ ਹਾਂਜੀ ਤੇ ਉਹਨਾਂ ਨੂੰ ਨਾ ਇਹ ਲੈਣ ਸਮਝ ਨਹੀਂ ਆਉਂਦੀ ਵੀ ਕੀ ਕਹਿੰਦਾ ਮੁੰਡਾ ਜੋੜਾ ਕਾਫੀਏ ਨਾ ਕਾਫੀਆ ਤੇ ਗੀਤ ਲਿਖਦਾ ਇਹਦਾ ਥੋੜਾ ਜਿਹਾ ਸਾਰਿਆਂ ਨੂੰ ਸਿੱਧੇ ਤਰੀਕੇ ਨਾਲ ਸਮਝਾ ਦਿਓ ਵੀ ਕਾਫੀਆ ਕਿਹਨੂੰ ਕਾਫੀਆ ਇਹ ਹੁੰਦਾ ਕਿ ਉਤਲੀ ਗੱਲ ਦੇ ਨਾਲ ਥੱਲੜੀ ਗੱਲ ਦਾ ਜੁੜ ਜਾਣਾ ਹਾਂ ਲੈਣਾ ਨਾਲ ਲੈਣਾ ਲੈਣ ਦਾ ਲੈਣ ਨਾਲ ਜੁੜ ਜਾਣਾ ਉਤਲੀ ਗੱਲ ਦੇ ਨਾਲ ਥੱਲੜੀ ਗੱਲ ਦਾ ਜੁੜ ਜਾਣਾ ਉਤਲੀ ਲੈਣ ਨਾਲ ਥੱਲੜੀ ਲੈਣ ਦਾ ਜੁੜ ਜਾਣਾ ਉਹਨੂੰ ਹੀ ਕਾਫੀ ਆਂਦੇ ਨੇ ਯਾਨੀ ਕਿ ਅਗਰ ਉੱਤੇ ਆਇਆ ਤੇ ਉਸੇ ਲੈਣ 'ਚ ਉਸੇ ਸੁਰ 'ਚ ਜਿਹੜਾ ਥੱਲੜਾ ਬੋਲ ਆ ਜਾਣਾ ਕੋਈ ਸ਼ੇਰ ਸੁਣਾ ਕੇ ਨਾ ਉਹਦੇ ਤਰੀਕੇ ਨਾਲ ਸਮਝਾਓ ਮਸਲਾ ਜਿੱਦਾਂ ਤੁਸੀਂ ਕਹਿੰਦੇ ਨਾ ਜਿੱਦਾਂ ਪੀਰ ਵਾਰਸ਼ਾ ਲਿਖਿਆ ਕਿ ਯਾਰਾਂ ਆਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਸੁਣਾਈਏ ਲਫ਼ਜ਼ ਆ ਗਿਆ ਹੁਣ ਅਗਲਾ ਜਿਹੜਾ ਲਫ਼ਜ਼ ਆ ਸੁਣਾਈਏ ਦੇ ਨਾਲ ਰਲਦਾ ਆਵੇ ਉਹਨੂੰ ਕਾਫੀ ਆਉਂਦੇ ਆ ਮਸਲਨ ਕਿਦਾਂ ਪੱਲੇ ਦੌਲਤਾਂ ਹੋਣ ਤੇ ਵੰਡ ਦਈਏ ਗੰਢੀ ਛੋੜੀਏ ਨਾ ਸਦਾਈਏ ਆ ਗਿਆ ਹਾਂਜੀ ਤੇ ਕੀ ਜ਼ਿੰਦਗੀ ਦਾ ਇਹ ਵਸਾ ਹੁੰਦਾ ਤੇ ਜੋੜ ਨਾ ਫੇਰ ਮਰ ਜਾਈਏ ਯਾਨੀ ਕਿ ਉਹ ਕਾਫੀ ਨਾ ਉਹ ਕਫੇ ਜਾਈਏ ਆ ਸੁਣਾਈਏ ਸਦਾਈਏ ਤੇ ਮਰ ਜਾਈਏ ਇਹ ਕਾਫੀਆ ਵਾ ਇਹ ਚਲੋ ਪੰਜਾਬੀ ਲੋਚ ਇਹ ਜਿਹੜਾ ਪਤਾ ਲੱਗ ਜਾਵੇ ਜਾਂ ਜਿਸ ਤਰ੍ਹਾਂ ਮੀਆਂ ਮੁਹੰਮਦ ਸਾਹਿਬ ਨੇ ਕਿਹਾ ਸੀ ਮਾਂ ਮਰੇ ਤੇ ਮੁੱਕ ਜਾਣ ਮਾਪੇ ਬਾਪ ਮਰੇ ਘਰ ਵਿਹਲਾ ਮਰਨ ਜੇ ਵੀਰ ਮੁਹੰਮਦ ਬਖਸ਼ਾ ਉਜੜ ਜਾਂਦਾ ਇਹ ਮੇਲਾ ਤੇ ਘਰ ਵਿਹਲਾ ਤੇ ਮੇਲਾ ਇਹਨੂੰ ਕਾਫੀ ਆਂਦੇ ਵੀ ਜੋੜਾਂ ਕਾਫੀਏ ਨਾ ਕਾਫੀਆ ਤੇ ਗੀਤ ਲਿਖਦਾ ਜਾਂ ਫਿਰ ਹੁਸਨ ਤੇਰੇ ਤੇ ਮੈਂ ਕਿਤਾਬ ਹੀ ਲਿਖਦੇ ਆ ਪੂਰੀ ਕਿਤਾਬ ਹੀ ਲਿਖਦੇ ਆ ਤੇ ਇਹ ਮੇਰਾ ਚਾਚਾ ਮੱਖਣ ਜੱਟ ਆ ਇਹ ਮੇਰੀਆਂ ਰੌਣਕਾਂ ਨੇ ਸਾਡੀਆਂ ਤੇ ਚਾਚੇ ਮੱਖਣ ਜੱਟ ਕੋ ਗੇੜਾ ਆਪਾਂ ਲਾਉਂਦੇ ਰਵਾਂਗੇ ਬਲਕਿ ਚਾਚੇ ਮੱਖਣ ਜੱਟ ਨੂੰ ਹੁਣ ਸੋਸ਼ਲ ਮੀਡੀਆ ਨਾ ਜਿਹੜਾ ਉਹ ਵੀ ਨਾਲ ਸ਼ੁਰੂ ਕਰਾ ਲੈਣੇ ਚੈਨਲ ਤੇ ਹੈਗਾ ਪਹਿਲਾਂ ਚਾਚੇ ਮੱਖਣ ਜੱਟ ਦਾ ਮੱਖਣ ਜੱਟ ਦੇ ਨਾਮ ਤੋਂ ਹੀ ਆ ਨਾ ਆਪਣਾ ਚੈਨਲ ਮੱਖਣ ਜੱਟ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਜੀ ਤੇ ਹੁਣ ਜਿਹੜਾ ਚਾਚੇ ਨੂੰ ਵਧੀਆ ਜਿਹੜਾ ਆਈਫੋਨ ਚਾਚੇ ਨੇ ਲੈਣਾ ਵਾ ਤੇ ਆਪਾਂ ਨਾ ਚਾਚੇ ਨੂੰ ਵਧੀਆ ਚਾਚੇ ਦਾ ਚੈਨਲ ਸ਼ੁਰੂ ਕਰਾਉਣਾ ਵਾ ਤੇ ਚਾਚੇ ਨੂੰ ਇੰਸਟਾਗ੍ਰਾਮ ਤੇ ਵੀ ਲਿਆਵਾਂਗੇ ਚਾਚੇ ਦੀਆਂ ਸ਼ਾਇਰੀਆਂ ਤੇ ਚਾਚੇ ਨੂੰ ਆਈਡੀਆਂ ਸਾਰੀਆਂ ਬਣਾ ਕੇ ਦਵਾਂਗੇ ਫਿਰ ਚਾਚੇ ਨਾਲ ਜਿਹੜਾ ਤੁਹਾਨੂੰ ਸੁਣਦੀਆਂ ਰਹਿਣਗੀਆਂ ਸ਼ਾਇਰੀਆਂ ਚਾਚੇ ਦੀਆਂ ਪੰਜਾਬ ਦੀ ਗੱਲ ਅੱਪੜਦੀ ਰਹੇਗੀ ਤੁਹਾਡੇ ਤੱਕ ਕਿਉਂਕਿ ਹੁਣ ਚਾਚਾ ਇਹ ਸੋਸ਼ਲ ਮੀਡੀਆ ਨਾ ਇਹ ਬੜਾ ਵੱਡਾ ਨਾ ਇੱਕ ਆਪਣੇ ਪਲੇਟਫਾਰਮ ਆ ਹੁਣ ਆਪਾਂ ਨੂੰ ਕਿਸੇ ਕੋ ਜਾਣ ਦੀ ਲੋੜ ਨਹੀਂ ਪਹਿਲਾਂ ਜਿਵੇਂ ਸਿੰਗਰ ਵੀ ਗਾਣਾ ਬਣਾਉਂਦਾ ਸੀ ਤੇ ਆਪ ਕੇਸਟਾਂ ਲੋਕਾਂ ਨੂੰ ਦੇਖ ਕੇ ਹੁੰਦਾ ਸੀ ਮੇਰਾ ਗਾਣਾ ਸੁਣੋ ਹੁਣ ਤੇ ਲੋੜ ਨਹੀਂ ਹੈਗੀ ਹੁਣ ਤਾਂ ਇੱਥੇ ਬੈਠਿਆ ਹੁਣ ਮੈਂ ਸੁਣਾ ਦਿੱਤਾ ਗਾਣਾ ਆਪਾਂ ਵੀਡੀਓ ਚਾੜ ਦੇਣੀ ਆ ਇਹ ਕਈਆਂ ਲੋਕਾਂ ਤੱਕ ਪਹੁੰਚਣੀ ਆ ਹਾਂ ਜਾਣ ਦੀ ਲੋੜ ਹੀ ਨਹੀਂ ਆ ਇਹ ਗੱਲਾਂ ਵਾ ਤੇ ਇਸ ਲਈ ਚਾਚੇ ਨੂੰ ਵੀ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਹੁਣ ਇਹ ਐਕਟਿਵ ਕਰਨਾ ਵਾ ਤੁਹਾਡੇ ਤੱਕ ਫਿਰ ਚਾਚੇ ਦੀਆਂ ਸ਼ਾਇਰੀਆਂ ਪਹੁੰਚਣਗੀਆਂ ਯਕੀਨ ਕਰੋ ਸੁਣ ਕੇ ਨਾ ਹੈਰਾਨ ਹੋ ਜਾਈਦਾ ਵਾ ਵੀ ਹਾਂ ਯਾਰ ਚਾਚਾ ਇੰਨਾ ਕੁਝ ਲਈ ਬੈਠਾ ਆਪਣੇ ਆਪ ਵਿੱਚ ਤੇ ਲੋਕਾਂ ਕੋਲ ਪਹੁੰਚਿਆ ਹੀ ਨਹੀਂ ਆ ਦੁੱਖ ਹੁੰਦਾ ਫਿਰ ਇਸ ਗੱਲ ਤੋਂ ਹਾਂ ਤੇ ਹੁਣ ਇਨਸ਼ਾਅੱਲਾ ਚਾਚੇ ਦਾ ਚੈਨਲ ਵੀ ਬਣਾਵਾਂਗੇ
ਤੇ ਜਿਹੜਾ ਨਾ ਸ਼ਾਇਰੀਆਂ ਫਿਰ ਤੁਹਾਡੇ ਤੱਕ ਪਹੁੰਚਿਆ ਕਰਨਗੀਆਂ। ਤੇ ਚੈਨਲ ਫਿਰ ਜਦੋਂ ਬਣਾਵਾਂਗੇ ਫਿਰ ਸਪੈਸ਼ਲ ਮੈਂ ਚਾਚੇ ਕੋ ਆਵਾਂਗਾ, ਚਾਚੇ ਦਾ ਚੈਨਲ ਤੁਹਾਨੂੰ ਦੱਸਾਂਗਾ ਵੀ ਆਹ ਚਾਚੇ ਦਾ ਚੈਨਲ ਆ ਚਾਚੇ ਦੀਆਂ ਆਈਡੀਆਂ ਵਾ, ਇਹਨਾਂ ਨੂੰ ਫੋਲੋ ਕਰੋ। ਕਰ ਦਾਂਗੇ। ਲਓ ਜੀ, ਚਾਚੇ ਸਾਡੇ ਨੂੰ ਚਾਹੀਦੀਆਂ ਇਜਾਜ਼ਤਾਂ ਹੁਣ, ਕਿਉਂਕਿ ਚਾਚੇ ਨੇ ਅੱਗੇ ਵੀ ਟਾਈਮ ਦਿੱਤੇ ਆ ਕਾਫੀ। ਆਖਰ ਤੇ ਮੈਂ ਕਹਿ ਰਿਹਾ ਕਿ ਮੈਂ ਸੋਹਣੀਏ ਤੇਰੇ ਜਿਹੀ ਸੋਹਣੀ ਤਸਵੀਰ ਬਣਾਉਣੀ ਚਾਹਨਾ ਵਾਂ, ਹਾਏ ਤੂੰ ਮਿਲ ਜਾਵੇਂ ਤੇ ਆਪਣੀ ਮੈਂ ਤਕਦੀਰ ਬਣਾਉਣੀ ਚਾਹਨਾ। ਇਹ ਬਣਾਉਣੀ ਚਾਹੀਦੀ। ਮੇਰੇ ਗੀਤ 'ਚ ਤੇਰਾ ਰੂਪ ਦਿਸੇ, ਇਹ ਸਜਣਾ ਖਾਹਸ਼ ਮੇਰੀ ਏ, ਹਾਏ ਜਿਸ ਥਾਂ ਜਿਹੜਾ ਬੋਲ ਸੁਣੇ ਉਹ ਕਵੇ ਕਹਾਣੀ ਤੇਰੀ ਏ। ਹਾਏ ਕੁਝ ਇਹੋ ਜਿਹੀਆਂ ਬੋਲਾਂ ਦੀ ਤਾਸੀਰ ਬਣਾਉਣੀ ਚਾਹਨਾ ਵਾ, ਹਾਏ ਤੂੰ ਮਿਲ ਜਾਵੇਂ ਤੇ ਆਪਣੀ ਮੈਂ ਤਕਦੀਰ ਬਣਾਉਣੀ ਚਾਹਨਾ। ਤਕਦੀਰ ਬਣਾਉਣੀ ਚਾਹੁੰਦਾ। ਲਓ ਜੀ, ਸਮੀ ਜੱਟ ਸਾਹਿਬ ਨਾਲ ਅੱਜ ਦੀ ਜਿਹੜੀ ਸ਼ਾਮ ਸੀ ਹਾਂ ਉਹ ਜਨਾਬ ਅਸੀਂ ਸ਼ੇਅਰ ਕੀਤੀ ਤੇ ਤੁਹਾਡੇ ਨਾਲ ਵੀ ਬਹੁਤ ਕੁਝ ਸ਼ੇਅਰ ਕੀਤਾ। ਹਾਂਜੀ ਤੇ ਇਹਦੇ ਨਾਲ ਹੀ ਜੀ ਮੱਖਣ ਜੱਟ ਨੂੰ ਇਜਾਜ਼ਤ ਦਿਓ ਜੀ। ਸਮੀ ਜੱਟ ਸਾਹਿਬ ਕੋਲ ਮੈਂ ਇਜਾਜ਼ਤ ਮੰਗਦਾ ਜੀ। ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਮਿਲਦੇ ਰਹਾਂਗੇ ਇਨਸ਼ਾਅੱਲਾ। ਚਾਚੇ ਮੱਖਣ ਕੋ ਛੇਤੀ ਚੱਕਰ ਲਾਵਾਂਗੇ ਦੁਬਾਰਾ। ਚਾਚੇ ਨੇ ਜਦੋਂ ਮੋਬਾਈਲ ਲੈ ਲੈਣਾ ਫਿਰ ਆਪਾਂ ਆਉਣਾ ਚਾਚੇ ਕੋ, ਤੇ ਫਿਰ ਚਾਚੇ ਦੀਆਂ ਸਾਰੀਆਂ ਆਈਡੀਆਂ ਸਾਰਾ ਕੁਝ ਚਾਚੇ ਦਾ ਰੇੜ ਕੇ ਜਾਣਾ। ਠੀਕ ਹੈ ਚਾਚਾ ਜੀ, ਰੱਬ ਤੁਹਾਡੀ ਲੰਮੀ ਜ਼ਿੰਦਗੀ ਕਰੇ। ਮਿਹਰਬਾਨੀ ਜਨਾਬ, ਤੇ ਸ਼ੁਕਰੀਆ। ਮਿਲਦੇ ਰਹੀਏ, ਕੁਝ ਸਿੱਖਦੇ ਰਹੀਏ ਤੁਹਾਡੇ ਕੋਲੋਂ। ਤੁਹਾਡੀਆਂ ਮੁਹੱਬਤਾਂ ਦਾ ਸ਼ੁਕਰੀਆ ਜੀ। ਹਾਂਜੀ ਹਾਂਜੀ। ਚਲੋ ਜੀ, ਚਾਚੇ ਮੱਖਣ ਜੱਟ ਦੇ ਜਾਣ ਤੋਂ ਬਾਅਦ ਪੈ ਗਈ ਆ ਸ਼ਾਮ ਤੇ ਮੰਜੇ ਸਾਡੇ ਡਹਿ ਗਏ ਆ ਤੇ ਪੱਖਾ ਪੁੱਖਾ ਬਸ ਕੱਢ ਲੈਣਾ ਥੋੜੀ ਦੇਰ ਤੱਕ। ਮਲੰਗੀ ਲੱਗਾ ਤੇ ਡੇਰੇ ਵਾਲਾ ਘੋੜੀ ਦੇ ਝੂਟੇ ਲੈ ਆਇਆ ਵਾ। ਹਾਂ, ਮਲੰਗੀ ਹੁਣ ਲੱਗਾ ਵਾ ਐਂਬਰ ਨੂੰ ਦਾਣਾ ਪਾਉਣ। ਹਾਂ ਮਲੰਗੀ ਕੋਈ ਨਹੀਂ, ਤੁਹਾਨੂੰ ਤੇ ਕੋਈ ਨਹੀਂ, ਜਿੰਨਾ ਵੀ ਆ ਵੇਖੀ ਜਾਓਗੀ, ਜ਼ਿਆਦਾ ਖਾ ਲੇਗੀ ਤੇ ਕਿਹੜੀ ਗੱਲ। ਆਹੋ ਜ਼ਿਆਦਾ ਖਾ ਲੂਗਾ, ਇਹ ਭੱਜੀ ਵੀ ਜ਼ਿਆਦਾ। ਹਾਂ। ਜ਼ਿੰਦਗੀ 'ਚ ਪਹਿਲੀ ਵਾਰੀ ਹਾਂ ਘੋੜੀ ਭਜਾਈ ਆ ਮੈਂ, ਜ਼ਿੰਦਗੀ 'ਚ ਅੱਛਾ। ਪਹਿਲੀ ਵਾਰੀ ਭਜਾਈ। ਹਲੇ ਨਾਰਮਲ ਆ। ਹਾਂ। ਸਵੇਰ ਮੈਨੂੰ ਚੱਸ ਬੜੀ ਆਈ, ਕਹਿੰਦਾ ਦੋ ਕੰਨਾਂ ਦੇ ਵਿੱਚੋਂ ਜਿਹੜੀ ਹਵਾ ਵੱਜਦੀ ਮੱਥੇ 'ਚ। ਹਾਂ ਮੈਂ ਤੇਰੇ ਪਿੱਛੇ ਸੀ ਜਦੋਂ ਆ ਰਿਹਾ। ਅੱਛਾ, ਸਹੀ ਆ ਰਹੀ ਸੀ। ਮਤਲਬ ਬੜੀ ਗੱਲ ਆ। ਮੈਂ ਭਾਈ ਮੈਨੂੰ ਤਾਂ ਆਦਤ ਇਸ ਗੱਲੋਂ ਮਾਣ ਆ ਕਿ ਮੈਂ ਭਜਾ ਲਈ ਭੋਰਾ ਸਵੇਰੇ। ਹੌਲੀ ਮੈਂ ਕਿਹਾ ਮੈਂ ਕਿਹਾ ਘੋੜੀ ਨਾਲ ਨਾ ਪਿਆਰ ਪਾ ਆਪਣਾ, ਤੂੰ ਤਾਂ ਚਲੋ ਰੋਜ਼ ਇੱਥੇ ਰਹਿਣਾ, ਉਹਨੂੰ ਕੱਢਿਆ ਕਰ, ਉਹਦੇ ਨਾਲ ਫਿਰਿਆ ਤੁਰਿਆ ਕਰ, ਉਹਦੇ ਨਾਲ ਗੱਲਾਂ ਕਰਿਆ ਕਰ, ਫਿਰ ਨਾ ਜਿਹੜਾ ਤੂੰ ਉੱਤੇ ਵੀ ਬਹੇਗਾ ਉਹਨੂੰ ਫਿਰ ਪਰਵਾਹ ਨਹੀਂ ਹਾਂ ਹੋਏਗੀ। ਸਹੀ ਗੱਲ ਆ। ਤੇ ਆਪਣੇ ਕੋਲ ਆ ਗਿਆ ਵਾ ਮੋਜਾ। ਚਲੋ ਜੀ, ਸਾਰੇ ਜਾਣਦੇ ਆ ਆਪਣੇ ਸਾਰੇ ਜਾਣਦੇ ਤੇਰੇ ਵਲੌਗ। ਡੇਰੇ ਵਾਲੇ ਵਲੌਗ ਜਾਣਦੇ ਹੈਗੇ, ਸਮੀ ਦੇ ਵਲੌਗ ਮੈਂ ਅੱਜ ਪਹਿਲੀ ਦਫਾ ਆ ਰਿਹਾ। ਸਾਈਂ ਠੀਕ ਹੈ ਠੀਕ ਹੈ। ਅੱਜ ਚੈਨਲ ਦੱਸੇਗਾ ਆਪਦਾ? ਮੈਂ ਕੀ ਦੱਸਣਾ, ਮੇਰਾ ਚੈਨਲ ਹੀ ਬੰਦ। ਇਹਨੇ ਫੋਨ ਲੈ ਲਿਆ, ਸੁਣ ਲਾ। ਅੱਛਾ ਤੇਰੇ ਵਾਲਾ ਫੋਨ ਲੈ ਲਿਆ ਹੀ। ਅੱਛਾ ਪਰੇ ਹੋ ਜੋ, ਅੱਜ ਤੋਂ ਬਾਅਦ ਵਲੌਗ ਆਉਣਗੇ ਡੇਲੀ। ਅੱਛਾ। ਮੈਂ ਇਹ ਕਰਾਂਗਾ, ਮੇਰਾ ਆ ਕੰਟੈਂਟ ਆ। ਮੈਂ ਤੁਹਾਡੇ ਵਰਗਾ ਨੂੰ ਕਰਨਾ। ਮੈਂ ਕੀ ਕਰਨਾ ਹੈ, ਮੈਂ ਅਲੱਗ-ਅਲੱਗ ਸਿਨੇਮੈਟਿਕ ਸ਼ਾਟਸ। ਹਾਂ ਅੱਛਾ ਨਾਲ ਫਲੋਸਫਰ ਵੀ ਆ। ਠੀਕ ਹੈ। ਮੈਂ ਨਹੀਂ, ਵਿਜ਼ਨ ਤਾਂ ਤੇਰਾ ਵੱਡਾ ਹੈ, ਵਿਜ਼ਨ ਹੋਵੇ ਨਾ ਹੋਵੇ ਵੱਡਾ ਰਹੇਗਾ ਨਾ। ਅੱਛਾ ਅੱਛਾ। ਮੈਂ ਅੱਜ ਤੋਂ ਬਾਅਦ ਨਾ ਬਸ ਖਤਮ ਇਹ ਕਰ ਦੇਣਾ, ਉਹ ਕਰ ਦੇਣਾ ਸਿਨੇਮੈਟਿਕ ਸ਼ਾਟ। ਆ ਦੇਖ ਇੱਥੇ ਇਸ ਤਰ੍ਹਾਂ ਕੈਮਰਾ ਲੈ, ਇਹਦੇ ਕਿੰਨਾ ਸੋਹਣਾ ਕਬੂਤਰ ਲੱਗ ਰਿਹਾ, ਕੁਕੜੀ ਲੱਗ ਰਹੀ। ਉਹ ਮੈਂ ਪਰੇਸ਼ਾਨ, ਮੈਂ ਪਤਾ ਨਹੀਂ ਗਾਂਧੀ ਮਾਰੀ ਜਾਣਾ। ਜਦੋਂ ਇਹ ਗੱਲ ਕਰੇ ਬੰਦੇ ਨੂੰ ਹੁੰਦਾ ਨਾ, ਮੈਂ ਪਤਾ ਨਹੀਂ ਗਾਂਧੀ ਮਾਰੀ ਜਾਣਾ। ਮੋਜੇ ਸਾਹਿਬ ਨੇ ਭਾਈ ਕੀ ਕੀਤਾ, ਡੇਲੀ ਵਲੌਗ ਬਣਾ ਹੀ ਨਹੀਂ ਰਿਹਾ। ਨਹੀਂ ਬਣਾ ਰਿਹਾ? ਹਫਤੇ ਬਾਅਦ ਇੱਕ ਆ ਰਿਹਾ। ਕਿਵੇਂ ਦਾ? ਚਲ ਬਸ ਕਰ, ਮੈਨੂੰ ਗਿਲਟ ਫੀਲ ਕੀ ਹਾਲ ਆ? ਠੀਕ ਹੈ। ਮੈਂ ਨਾ ਉੱਠਿਆ ਤੇ ਮੈਂ ਸੋਚਿਆ, ਅੱਛਾ ਸੋਚ ਵੀ ਦੱਸ ਰਿਹਾ। ਅੱਛਾ ਅੱਛਾ। ਮੈਂ ਸੋਚਿਆ ਸੋਚਿਆ ਕਿ ਮੈਂ ਅੱਜ ਆ ਕਰਾਂਗਾ, ਹੋ ਨਹੀਂ ਰਿਹਾ। ਹੋ ਨਹੀਂ ਅਸਲ 'ਚ ਮੈਂ ਨਾ ਨਵਾਂ ਲੱਗ ਰਿਹਾ ਬੋਲਣ ਤੇ, ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਨਾ ਹੈ। ਹਾਂ ਮੈਂ ਕਿਹਾ ਓਕੇ ਚਲੋ ਖੈਰ ਵਲੌਗ ਬਣਾਉਂਦਾ ਵਾ। ਹਫਤੇ ਬਾਅਦ ਇੱਕ ਬਣਾ ਲਿਆ, ਮਜ਼ੇ ਦੀ ਗੱਲ ਹੈ। 1500 2000 ਵਲੌਗ ਵੀ ਚੱਲ ਜਾਂਦਾ। ਅੱਛਾ ਹਾਂ, ਇਹ ਵੀ ਨਾਲ ਆ। ਠੀਕ ਹੈ। ਇਹ ਬਰਕਤ ਹੁੰਦੀ ਹੈ, ਲੋਕ ਮਰ ਜਾਂਦੇ ਵਿਚਾਰੇ 1500 ਵਿਊ ਲੈਣ ਪਿੱਛੇ ਵੀ। ਸਹੀ ਗੱਲ ਹੈ। ਠੀਕ ਆ, ਲੇਕਿਨ ਇੱਕ ਬੰਦਾ ਨਾਰਮਲ ਸੋਹਣਾ ਕੰਟੈਂਟ ਬਣਾਵੇ, 100 ਵਿਊ ਵੀ ਬੜਾ ਹੁੰਦਾ। 100 ਬੰਦਾ ਥੋੜਾ ਇਹਨਾਂ ਦਾ ਜੁੜਨਾ। ਮੋਜੇ ਸਾਹਿਬ ਨੇ ਵਲੌਗ ਬਣਾਏ ਆ, 2 ਮਹੀਨੇ ਫੋਨ ਰਿਹਾ ਮੋਜੇ ਕੋਲੇ। ਵਲੌਗ ਆਏ ਹੋਣਗੇ 4 ਅੱਛਾ 5 8 ਕਿੰਨੇ? 20 ਵਲੌਗ ਹੈ। ਓਏ ਮਰ ਗਿਆ ਵਾਕਈ ਯਾਰ, ਮਜ਼ਾਕ ਕਰਨ ਮੈਂ ਹੁਣੇ ਗਿਣਨਾ, ਵਲੌਗ ਲੰਮਾ ਹੋਣਾ ਹੈ ਤਾਂ ਮੈਂ ਗਿਣ ਲੈਣੇ। ਨਹੀਂ ਠੀਕ ਆ, ਅੱਛਾ ਚਲੋ ਯਾਰ 10 ਵਲੌਗ ਕਰ ਲਾ ਵੀ। ਨਹੀਂ, ਮੈਂ ਮੈਂ ਤੇਰੀ ਨਾ ਚੱਲ ਰਿਹਾ ਸੀ ਆਪਣੇ ਹਿਸਾਬ ਦੇ ਨਾਲ। ਅੱਛਾ ਚਲੋ ਇੱਧਰ ਯਾਰ, ਅੱਛਾ ਕਰ ਰਿਹਾ ਸੀ। 3 ਮਹੀਨੇ ਫਿਰ ਟਾਈਮ ਵਧਾ ਲਓ। ਅੱਛਾ ਠੀਕ 20 ਵਲੌਗ ਆਏ 3 ਮਹੀਨਿਆਂ 'ਚ। ਡੇਲੀ ਵਲੌਗਿੰਗ ਸਟਾਰਟ ਉਦੋਂ ਕੀਤੀ ਸੀ। ਠੀਕ ਹੈ। ਠੀਕ ਆ, ਸਾਡਾ ਡੇਲੀ 3 ਦਿਨਾਂ ਦਾ ਹੁੰਦਾ, 14 ਦਾ। ਠੀਕ ਤੇ ਜਿੱਦਣ ਮੈਂ ਕਿਹਾ ਫੋਨ ਵੇਚਿਆ, ਫੋਨ ਇਹਨੇ ਵੇਚਤਾ। ਅਚਾਨਕ ਹੀ ਪਤਾ ਲੱਗਾ ਫੋਨ ਵੇਚਤਾ। ਅੱਛਾ ਮੈਂ ਕਿਹਾ ਮੈਨੂੰ ਜ਼ਰੂਰਤ ਹੈਗੀ ਸੀ। ਮੈਂ ਕਿਹਾ ਜ਼ਰੂਰਤ ਉਹਦੀ ਗੱਲ ਸਮਝ ਨਹੀਂ ਆਉਂਦੀ। ਮੈਂ ਯਾਰ ਨਹੀਂ, ਇਹਨੂੰ ਹਾਲ ਚਾਲ ਪੁੱਛੀਏ ਤੇ ਕੀ ਕਹਿੰਦਾ ਹੁੰਦਾ? ਮੈਂ ਤੇ ਕੋ ਪੁੱਛਦਾ, ਤੂੰ ਮੌਜਾਂ ਵਾ ਤੇ ਮੈਂ ਤੇਰੇ ਕੋ ਹਾਲ ਪੁੱਛਣਾ। ਓਏ ਹੋਰ ਸੁਣਾ ਯਾਰ ਮੌਜੇ, ਵਾਵਾ ਦਿਨਾਂ ਬਾਅਦ ਮਿਲੇ ਆ, ਕੀ ਹਾਲ ਹੈ? ਹਾਂਜੀ ਠੀਕ ਆ ਨਾ, ਤਬੀਅਤ ਨਹੀਂ ਸਹੀ ਰਹਿੰਦੀ ਹੈ। ਮੈਂ ਨਾ ਬਸ ਬਹਾਨਾ ਹੁਣ ਮੈਂ ਤਾਂ ਦੱਸ ਨਹੀਂ ਸਕਦਾ। ਤੇ ਬਸ ਨਾ ਉਹ ਠੀਕ ਆ, ਉੱਠਦਾ ਸੁੱਧਾ ਪਤਾ ਨਹੀਂ ਲੱਗਦਾ ਦਿਨ ਦਾ ਨਾ ਰਾਤ ਦਾ। ਨਾ ਉਹ ਰਾਤ ਨੂੰ ਲਾਹੌਰ ਵਾਲੀ ਹਿਸਾਬ ਆ। ਠੀਕ ਆ ਬਸ ਹਾਂ,
ਉਹੀ ਆਈ ਕਰਨਾ ਹੈ ਯੂੰ ਆ ਯੂੰ ਆ ਹਾਂ ਅੱਲਾ ਦੀ ਕਸਮ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਇਹਦੀ ਪਿਛੋਂ ਲੜੀ ਜਿਹੜੀ ਚੀਨ ਤੋਂ ਸ਼ੁਰੂ ਹੁੰਦੀ ਹੈ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਇੱਕ ਦਫਾ ਨਾ ਮੈਂ ਬੋਲ ਕੇ ਦੱਸ ਦਵਾਂ ਕਿ ਮੈਂ ਬੋਲਦਾ ਕਿਸ ਤਰ੍ਹਾਂ ਹੈਗਾ ਤੇ ਜਿਹੜੀ ਕਿਸ ਤਰ੍ਹਾਂ ਮਿਮਿਕਰੀ ਕਰ ਰਿਹਾ ਹੈਗਾ ਉਹ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਬੋਲਦਾ ਮੈਂ ਤੁਹਾਨੂੰ ਦੱਸਦਾ ਜਦੋਂ ਇਹ ਬੜਾ ਦਿਸਣ ਹੋ ਜਾਂਦਾ ਨਾ ਟੂਨ ਚੇਂਜ ਹੋ ਗਈ। ਨਾਲ ਮੈਂ ਦੱਸ ਰਿਹਾ ਨਾ ਹੁਣ ਇਹਦਾ ਨਾਲ ਦੱਸ ਦੇਣਾ ਜਦੋਂ ਇਹ ਬੋਲਦਾ ਮੈਂ ਬੜਾ ਐਕਟਿਵ ਹੋ ਕੇ ਤੁਹਾਨੂੰ ਪਤਾ ਮੈਂ ਕਿਸ ਤਰ੍ਹਾਂ ਬੋਲਦਾ ਮੈਂ ਇਸ ਤਰ੍ਹਾਂ ਬੋਲਦਾ ਕਿ ਮੈਨੂੰ ਨਾ ਲੱਗਦਾ ਹੁੰਦਾ ਕਿ ਮੈਂ ਅੱਛਾ ਬੋਲ ਰਿਹਾ ਲੇਕਿਨ ਅੱਛਾ ਬੋਲਦਾ ਮੈਂ ਇਸ ਤਰ੍ਹਾਂ ਕਿ ਮੈਨੂੰ ਨਾ ਕਿਤੇ ਕਿਤੇ ਫੀਲ ਹੁੰਦਾ ਕਿ ਮੇਰੇ ਤਰ੍ਹਾਂ ਕੋਈ ਬੋਲ ਨਹੀਂ ਰਿਹਾ ਮੈਂ ਬੜਾ ਅੱਛਾ ਬੋਲ ਰਿਹਾ ਠੀਕ ਹੈ ਇਸ ਤਰ੍ਹਾਂ ਹੈਲੋ ਫਿਰ ਪਤਾ ਇਦਾਂ ਕੀ ਹੈ ਮੇਰਾ ਮਸਲਾ ਹੈਗਾ ਵਾ ਕਿ ਮੈਂ ਮੇਰਾ ਮਸਲਾ ਹੈ ਮੇਰਾ ਮਸਲਾ ਹੈਗਾ ਵੀ ਜ਼ਿਆਦਾ ਸਪੀਡ ਦੇ ਵਿੱਚ ਬੋਲ ਜਾਂਦਾ ਹੈਗਾ ਫਿਰ ਨਾ ਮੈਂ ਉਸ ਚੀਜ਼ ਨੂੰ ਕੰਟਰੋਲ ਕੀਤਾ ਤੇ ਮੈਂ ਆਹਿਸਤਾ ਆਹਿਸਤਾ ਨਾ ਮਤਲਬ ਸਲੋ ਬੋਲਿਆ ਹਾਂ ਉਹ ਸਲੋ ਬੋਲਣ ਦੀ ਵਜ੍ਹਾ ਤੋਂ ਨਾ ਹੁਣ ਮੈਂ ਸਲੋ ਹੀ ਹੋ ਗਿਆ ਅੱਛਾ ਮਾਸ਼ਾਅੱਲਾ ਆਪਸ ਦੀ ਗੱਲ ਆ ਵਿੱਚ ਵਿੱਚ ਮਿਰਜ਼ਾ ਗਾਲਬ ਦੀ ਝਲਕ ਵੀ ਆਉਂਦੀ ਹੈ ਆਹਿਸਤਾ all in one package। ਓ ਮਾਈ ਗॉड ਇਹ ਉਹ ਵੀਡੀਓ ਬੰਦਾ ਅਪਲੋਡ ਕੋਈ ਕਰੇ ਨਾ ਕਰੇ ਕੋਈ package ਪੂਰਾ ਸ਼ਾਇਰੀ ਕੋਈ ਸ਼ਾਇਰੀ ਸੁਣਾ ਦੇ ਫਿਰ ਸ਼ਾਇਰੀ ਨਹੀਂ ਹੁੰਦੀ ਹਾਲ ਚੱਕ ਕਿਤੇ ਪੂਰਾ ਸੋਚ ਕੇ ਮੈਨੂੰ ਕਹਾਂ ਸ਼ੇਰ ਸੁਣਾ ਕਹਿ ਬੜਾ ਜਾ ਸ਼ੇਰ ਸੁਣਾਈ ਦੇ ਰਿਹਾ ਨਹੀਂ ਹੁੰਦਾ ਇਧਰ ਆ ਸ਼ੇਰ ਸੁਣਾਈ ਮੋਜੇ ਹੈਲੋ ਮੁਝੇ ਸ਼ੇਰ ਸੁਣਾਈ ਸ਼ੇਰ ਨਹੀਂ ਹੁੰਦਾ ਮੈਨੂੰ ਇਦਾਂ ਲੱਗਾ ਜਿਵੇਂ ਸੁਣਾਉਣ ਲੱਗਾ ਤੇ ਕੋਈ ਚੰਗੀ ਸ਼ਾਇਰ ਸੁਣਾਉਣ ਸ਼ੇਰ ਨਹੀਂ ਹੁੰਦਾ ਮਤਲਬ ਸੋਚ ਕੇ ਆਸਾ ਪਾਸਾ ਮੈਮਰੀ ਆਪਦੀ ਚੈੱਕ ਕੀਤੀ ਵੀ ਸ਼ਾਇਦ ਕਿਤੋਂ ਕੁਝ ਨਿਕਲਿਆ ਫਿਰ ਨਹੀਂ 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 ਇਹ ਨਹੀਂ ਕੰਮ ਹੁੰਦਾ ਤਾਂ ਨਹੀਂ। ਭਾਰਾ ਮੇਰਾ। ਅੱਲਾ ਦੀ ਕਸਮੇ ਬੰਦਾ ਖਾਰ ਕੱਢ ਰਿਹਾ ਅੱਛਾ ਇਹ ਗਾਲੇ ਖਾਰ ਕੱਢ ਰਿਹਾ ਅੱਜ ਮੈਂ ਮੈਂ ਆਪਦੇ ਵਲੌਗ 'ਚ ਬਹੁਤਾ ਦੱਸਦਾ ਨਹੀਂ ਇਹਦੇ ਬਾਰੇ ਅੱਛਾ, ਲੇਕਿਨ ਅੱਛਾ, ਸਾਰੇ ਜਿਹੜੇ ਵੀਰ ਭਰਾ ਮੈਨੂੰ ਇਧਰੋਂ ਵੀ ਵੇਖਦੇ ਆ ਉਹਨਾਂ ਨੂੰ ਲੱਗ ਗਿਆ ਪਤਾ ਕਿ ਇਹ ਇਦਾਂ ਦਾ ਹੈ ਨਹੀਂ ਵੈਸੇ ਸਾਰਿਆਂ ਨੂੰ ਪਤਾ ਹੀ ਆ ਬਸ ਸਾਰੇ ਇਹ ਕਹਿੰਦੇ ਆ ਯਾਰ ਤੂੰ ਮੋਜੇ ਨਾ ਵੱਖਰੀਆਂ ਜ਼ਿਆਦਤੀ ਨਾ ਕਰ ਧੱਕਾ ਨਾ ਕਰ ਇਹ ਉਹ ਇਹਨੂੰ ਤੂੰ ਮਾੜਾ ਬੋਲਦਾ ਹੈ। ਇਹਦੀ ਮੈਂ ਘੱਟ ਤੇ ਸਮਾਨਾ ਬਹੁਤ ਲਾਉਂਦਾ ਸ਼ਰੀਫ ਬੰਦਾ ਹਾਂ ਬੰਦਾ ਸ਼ਰੀਫ ਸਵਾਨਾ ਤੇ ਨਹੀਂ ਆ ਗਿਆ ਤੇ ਲਓ ਜੀ ਇਹ ਸੀ ਅੱਜ ਦਾ ਮੇਰਾ ਇੱਥੇ ਡੇਰੇ ਦਾ ਹੀ ਵਲੌਗ ਚਾਚੇ ਮੱਖਣ ਦੀਆਂ ਸ਼ਾਇਰੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਫਿਰ ਆਪਾਂ ਕੁਝ ਗਾਣੇ ਸੁਣਾਏ ਤੁਹਾਨੂੰ ਤੇ ਜੁੜੇ ਰਹੋ ਅਗਲੇ ਵਲੌਗਾਂ ਦੇ ਨਾਲ ਕੱਲ ਮੈਂ ਇੱਥੋਂ ਵਾਪਸ ਨਿਕਲਦੇ ਹਾਂ ਕੱਲ ਆਪਾਂ ਜਾਣਾ ਗਾਂ ਸਮੁੰਦਰੀ ਗੋਜਰੇ ਉੱਥੇ ਆਪਣੇ ਯਾਰਾਂ ਦੇ ਪਿੰਡ ਆ ਉੱਥੇ ਵੀ ਜਾਣਾ ਤੁਹਾਨੂੰ ਦੱਸਾਂ ਕਿਹੜੇ ਬੰਦਿਆਂ ਕੋ ਜਾਣਾ ਤੇ ਕਿਹੜੇ ਵਧੀਆ ਬੰਦਿਆਂ ਕੋ ਜਾਣਾ ਤੇ ਜੁੜੇ ਰਹੋ ਮੇਰੇ ਆਉਣ ਵਾਲੇ ਵੀ ਵਲੌਗਾਂ ਦੇ ਨਾਲ ਅੱਜ ਦੇ ਵਲੌਗ 'ਚ ਇਜਾਜ਼ਤ ਦਿਓ ਜੀ ਰੱਬ ਰੱਖਾ